शुरू करना अल्लाह का नाम लैके जो बहुत बड़ा मेहरबान है जी ते रहम करदियां जरा नहीं ढिल करदा महरम दिलां दा जो जानी जान है जी प्यारे अस्सलाम वालेकुम की हाल चाल ने जनाब ते रब तुहाडे ते अपना खास करम करे अपनी मेहर करे जनाब प्रोग्राम अदबी वेड़े च तुहाडा अपना मेजबान महबूब शर्मा हाजिर है जनाब तुहानू पता है दोस्तों प्यारे के प्रोग्राम खालिसन अदबी प्रोग्राम है और थोड़ी अपनी जबान प्रोग्राम है पंजाबी प्रोग्राम है पर तुसी हम प्रोग्राम लाइक करते हो इसको शेयर करते हो और इहदे हवाले नाल अपने मशवरे दिंदे हो सानू और यकीन करो जनाब थोड़े मशवरे नाल थोड़ियां सलाहां नाल ये प्रोग्राम सजदा पढ़दा संवरदा है प्रोग्राम प्रोड्यूसर ने जनाब राणा अतीक रहमान आदिल और हाँ मैं जिवें अर्ज कीता कि प्रोग्राम साडा हुंदा है अज जिहड़ी शख्सियत साडे नाल मौजूद वो मैं समझदा कि दोहरे फनकार ने शायरी का भी शुगर फरमाने ने जनाब ये नाल नाल वो मैं समझदा कि पंजाब की जिहड़ी वसो है पंजाब की जिहड़ी सकाफत है उसका रख है उसका हीरो है पंजाब के विरसे का पंजाब के कल्चर का सही मुख मुहांदरा साडी पंजाब की अंख पंजाब का नक जनाब चौधरी अब्दुल लतीफ साहब जी सर साडे अरबी वेड़े च तुहानू दिल दियां ते डुंगियाइयां तो जी आया सर सर बड़ा अच्छा लग्या यकीन करो थानू मिल के ते मालिक थानू सलामत रखे सर ए जो तुसी पंजाब दे कल्चर लई इहदी सांभ लई इस नू जिवें करके बड़ा संभाल रहे हो अल्लाह तुहाडी तौफीकां दे च इजाफा करे सर ते सर पहले तो बहुत शुक्रिया कि तुसी मैनू भी अज अपने रंग च रंग लिया यही वड्डे बंदे दा यही कमाल हुंदा है कि ਉਹਦੇ इर्द गिर्द ਜਿਹੜੇ ਲੋਕ ਆ ਜਾਣ ਜਾਂ ਜਿਹੜੀਆਂ ਚੀਜ਼ਾਂ ਪਈਆਂ ਹੋਣ ਉਹਦੇ ਰੰਗ 'ਚ ਰੰਗੀਆਂ ਜਾਂਦੀਆਂ ਮਾਸ਼ਾਅੱਲਾ ਤੁਹਾਡੇ ਸੱਜਰੀਆ ਪਿਆਰ ਕਹਿੰਦੇ ਸਰ ਤੁਸੀਂ ਨੂੰ ਆਪਣਾ ਕੋਸ ਰੱਖ ਲਓ ਜਦੋਂ ਗਿਆ ਤੇ ਮੈਂ ਵੀ ਚਲੋ ਨਾਲ ਤੁਰ ਗਿਆ ਅੱਲਾਹ ਤੁਹਾਨੂੰ ਸਲਾਮਤ ਰੱਖੇ ਸਰ ਤੇ ਤੁਸੀਂ ਮਾਸ਼ਾਅੱਲਾ ਇੱਕ ਬੈਂਕ ਮੈਨੇਜਰ ਰਿਟਾਇਰ ਜੀ ਜੀ ਐਸਾ ਹੀ ਨਾ ਸਰ ਜੀ ਔਰ ਇਹ ਸ਼ੌਕ ਕਦੋਂ ਦਾ ਜਿਹੜਾ ਹੈ ਸ਼ੁਰੂ ਹੋਇਆ ਫਿਰ ਮੈਂ ਤੇ ਸਮਝਿਆ ਕਿ ਸਾਰੇ ਇਸ਼ਕ ਹੈ ਤੁਹਾਡਾ ਸੱਚੀ ਗੱਲ ਹੈ ਤੇ ਤੁਸੀਂ ਆ ਕੇ ਤੋਂ ਕਹਿਤੀ ਇਹ ਗੱਲ ਹਕੀਕਤ ਹੈ ਜੀ ਕਿ ਮੈਨੂੰ 30 ਸਾਲ ਹੋ ਗਏ ਤੇ ਮੈਂ ਕਈ ਦੇ ਚੁੱਕੇ ਟੈਲੀਵਿਜ਼ਨ ਚ ਵੀ ਦੇਖਦਾ ਤੇ ਜੀ ਸਰ ਲੇਕਿਨ ਹਰ ਇੱਕ ਨੂੰ ਯਕੀਨ ਜਦੋਂ ਪਹਿਲਾ ਸਵਾਲ ਤੁਹਾਡੇ ਵਾਲਾ ਹੀ ਹੁੰਦਾ ਅੱਛਾ ਤੇ ਮੈਂ ਹਰ ਇੱਕ ਨੂੰ ਇਹੀ ਦੱਸਦਾ ਹੈ ਕਿ ਫਨਕਾਰ ਬਣਾਇਆ ਨਹੀਂ ਜਾਂਦਾ ਉਹ ਪੈਦਾ ਹੁੰਦਾ ਵਾਹ ਵਾਹ ਇਸ ਵਾਹ ਕਿ ਅੱਲਾ ਨੇ ਮੈਨੂੰ ਅਨੈਤ ਕੀਤੀਆਂ ਸਾਰੀਆਂ ਚੀਜ਼ਾਂ ਮੇਰੀ ਕੋਈ ਇਹ ਚ ਵਡਿਆਈ ਨਹੀਂ ਨਾ ਮੈਂ ਬੜਾ ਬੋਲਦਾ ਨਾ ਮੈਂ ਅਜੇ ਤੱਕ ਬੋਲਿਆ ਮੈਂ ਅੱਲਾਹ ਪਾਕ ਅੱਗੇ ਝੁੱਕੀ ਰਿਹਾ ਵਾਂ ਇਨਸ਼ਾਅੱਲਾ ਬਾਕੀ ਦੀ ਜ਼ਿੰਦਗੀ ਵੀ ਝੁੱਕੀ ਗੁਜ਼ਾਰਨੀ ਇੱਕ ਦਿਲ ਨੂੰ ਸਮਝਾ ਲਿਆ ਵਾ ਕਿ ਜਿੰਨਾ ਕਿਸੇ ਨੂੰ ਦਰਖਤ ਨੂੰ ਫਲ ਲੱਗਦਾ ਤੂੰ ਝੁਕਦਾ ਰਿਹਾ ਸਿਆਣਿਆਂ ਦਾ ਕਹਿਣਾ ਜਿਹਦੇ ਯਕੀਨ ਕਰੋ ਮੈਂ ਉਸ ਤੇ ਅਮਲ ਕਰਦਾ ਔਰ ਮੈਂ ਦੂਸਰਿਆਂ ਨੂੰ ਵੀ ਕਹਿੰਦਾ ਕਿ ਉਹ ਤੇ ਅਮਲ ਕਰੋ ਬਹੁਤ ਅੱਛਾ ਬੰਦੇ ਦੇ ਪੁੱਤਰ ਬਣ ਕੇ ਰਹੋ ਆਪਣੀ ਔਕਾਤ ਤੋਂ ਬਾਹਰ ਨਾ ਹੋਵੋ ਸਰ ਇਸ ਕਦੋਂ ਸਿਲਸਿਲਾ ਸ਼ੁਰੂ ਹੋਇਆ ਫਿਰ ਤੁਸੀਂ ਇਹ ਬੇਸਿਕ ਤਾਂ ਮੈਂ ਛੋਟੇ ਹੁੰਦੇ ਆਪਣੇ ਪਿੰਡ ਤੋਂ ਅੱਛਾ ਗੱਲ ਲੰਬੀ ਹੋ ਜਾਏਗੀ ਐਸਾ ਫਨਕਾਰ ਸੀ ਨਾ ਕੋਈ ਫਨਕਾਰ ਨਹੀਂ ਸੀ ਇੱਕ ਮੈਨੂੰ ਵੀ ਅੱਲਾ ਨੇ ਜਜ਼ਬਾ ਦਿੱਤਾ ਸੀ ਅੱਛਾ ਕਿ ਮੈਂ ਲੁਹਾਰਾਂ ਦੀ ਤਨਖਾਹ ਦੁਕਾਨ ਵਾਲਾ ਜਿਹੜੀ ਬਣੀ ਨਹੀਂ ਹੁੰਦੀ ਉਹ ਜਿੱਥੇ ਉਹ ਕੰਮ ਕਰਦੇ ਆ ਜੀ ਜੀ ਉੱਥੇ ਲੱਕੜੀ ਦੇ ਜਿਹੜੇ ਨਿੱਕੇ ਨਿੱਕੇ ਪੀਸ ਕੱਟ ਕੇ ਸਿੱਟਦੇ ਸੀ ਉੱਥੇ ਜਾ ਕੇ ਉਹਨਾਂ ਦੀ ਡਿਜ਼ਾਈਨਿੰਗ ਕਰਦਾ ਰਹਿੰਦਾ ਸੀ ਅੱਛਾ ਤੇ ਮੈਂ ਉਹਦਾ ਦੂਸਰੀ ਤੀਸਰੀ ਸੀ ਸਹੀ ਮੇਰੇ ਵਾਲਿदैन ਕਹਿੰਦੇ ਸੀ ਇਹਨੇ ਨਹੀਂ ਪੜਨਾ ਕਿਹੜੀਆਂ ਪੰਗੀਆਂ 'ਚ ਪੈ ਗਿਆ ਅੱਛਾ ਤੇ ਮੈਂ ਲੰਬੀ ਹੋ ਜਾਏਗੀ ਗੱਲ ਕਹੀ ਯਾਨੀ ਇਹ ਸ਼ੁਰੂ ਤੋਂ ਹੀ ਆ ਸ਼ੌਕ ਸ਼ੁਰੂ ਤੋਂ ਲੇਕਿਨ ਜਿਹੜਾ ਸਹੀ ਤਰੀਕੇ ਨਾਲ ਜਿਹਨੂੰ ਪ੍ਰਮਾਣ ਚੜਿਆ ਉਹ ਮੈਂ ਸ਼ਹਿਰਾਂ ਅੱਛਾ ਦੇਖਦੇ ਹਾਂ ਜੀ ਮੈਂ 1988 ਜਦ ਮਕਾਨ ਆਪਣਾ ਬਣਾਇਆ ਅੱਛਾ ਤੇ ਉਦੋਂ ਮੈਂ ਆਪਣੇ ਬੈਂਕ ਦੀ ਨੌਕਰੀ ਕਰ ਲਈ ਸੀ ਜੀ ਬੈਂਕ ਦੀ ਨੌਕਰੀ ਕਰਦਿਆਂ ਉਦੋਂ ਮੈਨੂੰ 7-8 ਸਾਲ ਹੋ ਗਏ ਸੀ ਸਹੀ ਤੇ ਆਪਣੇ ਵਾਲਿदैन ਕੋਲ ਖਰਚਾ ਲੈ ਕੇ ਕਰਨਾ ਹੋਰ ਗੱਲ ਆ ਉਦੋਂ ਤਾਂ ਮਸਾਂ ਗੁਜ਼ਾਰੀ ਹੁੰਦੀ ਹਰ ਘਰ ਦੇ ਵਿੱਚ ਰਹਿੰਦੀਆਂ ਸੀ ਮੈਨੂੰ ਮਸਾਂ ਏਦਾਂ ਹੀ ਚੱਲਦਾ ਕੰਮ ਇਸ ਤਰ੍ਹਾਂ ਹੀ ਲੇਕਿਨ ਜਦੋਂ ਆਪਣੀ ਜੇਬ ਚੋਂ ਮੈਨੂੰ ਪੈਸੇ ਮੁਲਾਜ਼ਮਤ ਦਾ ਤਨਖਾਹ ਉੱਡ ਲੱਗ ਪਈ ਤੁਸੀਂ ਯਕੀਨ ਜਾਣੋ ਮੈਂ ਹਕੀਕਤ ਹਰਕਤ ਹੈ ਦੱਸ ਰਿਹਾ ਹਾਂ ਕਿ ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਅੱਧੀ ਤਨਖਾਹ ਆਪਣੇ ਸੰਪਾਰਿਆਂ ਤੇ ਲਾਈ ਆ ਤੇ ਅੱਧੀ ਤਨਖਾਹ ਆਪਣੇ ਬੱਚਿਆਂ ਤੇ ਲਾਈ ਸਰ ਇਹਦੇ ਇਸ ਤਰ੍ਹਾਂ ਕਰਕੇ ਤੁਸੀਂ ਜਿਵੇਂ ਜਦੋਂ ਕਰਦੇ ਹੋ ਤਾਂ ਆਪਣਾ ਸ਼ੌਕ ਸ਼ੌਕ ਕੀਤਾ ਹੈ ਤੇ ਤਾਂ ਆਪਣੇ ਪਰਿਵਾਰ ਨੂੰ ਪਾਲਿਆ ਤੇ ਕਦੇ ਤੁਹਾਡੇ ਫੈਮਿਲੀ ਜਿਹੜੀ ਆ ਉਹ ਹਫਤਾ ਨਹੀਂ ਹੋਏ ਪਰੇਸ਼ਾਨ ਨਹੀਂ ਹੋਏ ਨਾਰਾਜ਼ ਨਹੀਂ ਹੋਏ ਸ਼ੁਕਰ ਅੱਲਾ ਦਾ ਕਿ ਅੱਲਾ ਨੇ ਉਹਨਾਂ ਨੂੰ ਸਬਰ ਦਿੱਤਾ ਹੋਇਆ
ਔਰ ਮੇਰੀ ਤਰਬੀਅਤ ਦਾ ਨਤੀਜਾ ਵਾ ਸਹੀ ਕਿ ਉਹਨਾਂ ਨੇ ਕਿਹਾ, ਉਹਨਾਂ ਨੇ ਜਿਹੜਾ ਕਹਿਣਾ ਸੀ ਮਤਲਬ ਮੇਰੇ ਦਿਲ ਦੀ ਆਵਾਜ਼ ਸੀ। ਉਹਨਾਂ ਨੇ ਆਖਿਆ ਜਿੱਦਾਂ ਇਹ ਰਾਜ਼ੀ ਆ ਉਦਾਂ ਹੀ ਅਸੀਂ ਰਾਜ਼ੀ। ਵਾਹ ਵਾਹ ਵਾਹ। ਅੱਛਾ ਸਰ, ਤੁਸੀਂ ਮਾਸ਼ਾਅੱਲਾ ਲਹਿੰਦੇ ਚੜ੍ਹਦੇ ਪੰਜਾਬ ਵਿੱਚ ਤੁਹਾਡਾ ਇੱਕ ਨਾਂ ਹੈ ਹੀ ਹੈ। ਇਸ ਤੋਂ ਇਲਾਵਾ ਕਿਹੜੇ ਕਿਹੜੇ ਮਤਲਬ ਮੁਲਕ ਵਿੱਚ ਸੈਰ ਕੀਤੇ ਨੇ, ਇਸ ਹਵਾਲੇ ਨਾਲ ਸੈਰ ਸਪਾਟੇ ਹੋਏ ਨੇ, ਔਰ ਕਿੱਥੇ ਕਿੱਥੇ ਕਰਕੇ ਤੁਸੀਂ ਗਏ ਹੋ, ਔਰ ਕਿਹੜੇ ਕਿਹੜੇ ਇਜਾਜ਼ਾਤ ਮਿਲੇ ਨੇ, ਇਹ ਸਰ ਜ਼ਰਾ ਸਾਨੂੰ ਤਫਸੀਲਾਂ ਦੱਸੋ। ਸਨ 2005 ਦੇ ਵਿੱਚ ਮੁਸ਼ਰਫ ਦੀ ਹਕੂਮਤ ਸੀ, ਮੁਹੰਮਦ ਅਲੀ ਦੁਰਾਨੀ ਸਾਡੇ ਸਕਾਫਤ ਦਾ ਮਿਨਿਸਟਰ ਸੀਗਾ। ਜੀ ਜੀ ਮੇਰੀ ਉੱਥੇ ਨਵੈਸ਼ ਹੋਈ ਜੀ ਰਾਵਲਪਿੰਡੀ 에ਅਰਪੋਰਟ ਸੇ ਸਪੈਸ਼ਲ ਬੁਲਾਇਆ ਗਿਆ ਮੈਨੂੰ। 10 ਦਿਨ ਦੀ ਮੇਰੀ ਨਵੈਸ਼ ਸੀ। ਜੀ ਸਰ। ਉੱਥੇ ਹਰ ਕੋਲ ਇੱਕ ਮਿਨਿਸਟਰ ਮੇਰਾ ਮਹਿਮਾਨ ਇੱਕ ਖੁਸ਼ੀ ਹੁੰਦਾ ਸੀ। ਉੱਥੋਂ ਦੀ ਮੈਡਮ ਦੇ ਬੜੇ ਤਲਕਾਤ ਸੀ, ਉਹਨਾਂ ਸਾਰੇ ਵਜ਼ੀਰਾਂ ਮਸ਼ੀਰਾਂ ਜੀ, ਜੀ, ਜੀ। ਰੋਜ਼ਾਨਾ ਇੱਕ ਨੂੰ ਬੁਲਾਉਂਦੇ ਸੀ। ਜੀ ਜੀ ਤੇ ਆਖਰੀ ਦਿਨ ਉਹਨੇ ਮੁਹੰਮਦ ਅਲੀ ਦੁਰਾਨੀ ਨੂੰ ਬੁਲਾਇਆ ਜਿਹੜਾ ਸਕਾਫਤ ਦਾ ਮਿਨਿਸਟਰ ਸੀ। ਜੀ ਤੇ ਬੁਲਾਇਆ ਇਸ ਤੋਂ ਕਿ ਉਹ ਜ਼ੌਕ ਸ਼ੌਕ ਵਾਲਾ ਬੰਦਾ ਸੀ ਤੇ ਗਾਉਂ ਨੇ ਸੈਕੰਡ ਬੀਡੀ ਕੀਤੀ ਸੀ, ਉਹਨੂੰ ਵੀ ਬੜਾ ਜ਼ੌਕ ਸ਼ੌਕ ਵਾਲੀ ਸੀ। ਅੱਛਾ। ਤੇ ਉਹਨਾਂ ਨੇ ਆਖਿਆ ਕਿ ਅਸਲ ਗੱਲ ਮੁਹੰਮਦ ਅਲੀ ਸਾਹਿਬ ਤੁਹਾਡੇ ਤੋਂ ਹਟ ਕੇ ਤੁਹਾਡੀ ਵਾਈਫ ਨੂੰ ਸ਼ੌਕ ਹੈ, ਮੈਂ ਉਹਨੂੰ ਤਾਂ ਹੋਣਾ ਚਾਹੀਦਾ। ਚਾਹੁੰਦਾ ਹੈ ਵੀ ਸੌ ਸਾਹਿਬ ਨੇ ਕੀ ਕੀਤਾ ਹੈਗਾ, ਸਹੀ ਸਾਨੂੰ ਨਵਾਂ ਰੰਗ ਦਿਖਾਈਏ ਕਿ ਤੁਸੀਂ ਰੂਟੀਨ ਦੀਆਂ ਗੱਲਾਂ ਦੇਖਦੇ ਆ। ਲਫ਼ਜ਼ ਸੀ ਉਹਦੇ ਮੂੰਹ ਤੇ। ਤੇ ਤੁਸੀਂ ਸਵੇਰੇ ਤਸ਼ਰੀਫ ਲਿਆਉਣੀ ਹੈ 11 ਵਜੇ। ਸਹੀ ਸੋਈ ਉਹ 11 ਵਜੇ ਆ ਗਏ। ਯਕੀਨ ਜਾਣੋ ਜਿੱਦਾਂ ਤੁਸੀਂ ਮੈਨੂੰ ਕਹਿ ਰਹੇ ਹੋ ਕੱਲੇ ਕੱਲੇ ਨੂੰ ਦੱਸਿਆ ਜੀ, ਹੁਣ ਕੱਲੇ ਕੱਲੇ ਦੀ ਉਹਦੀ ਵਾਈਫ ਨੇ ਮੈਨੂੰ ਪੁੱਛਿਆ ਕਿ ਕਿੱਦਾਂ ਬਣਾਇਆ ਸੀ, ਕਿੰਨੀ ਦੇਰ ਲੱਗੀ ਸੀ, ਕੀ ਚੀਜ਼ ਇਸਤੇਮਾਲ ਕੀਤੀ, ਇੰਨੀ ਦਿਲਚਸਪੀ। ਵਾਹ ਵਾਹ ਵਾਹ। ਔਰ ਮੈਨੂੰ ਜਿੰਨੇ 9-10 ਵਜ਼ੀਰ ਆਏ, ਐਮਐਲਏ ਐਮਪੀਏ ਆਏ, ਆ ਜਾਂਦਾ ਇੰਨਾ ਮਜ਼ਾ ਨਹੀਂ ਆਇਆ ਜਦੋਂ ਉਸ ਬੀਬੀ ਨੂੰ ਦਿਖਾ ਕੇ ਆਇਆ। ਇਸ ਤੋਂ ਕਿ ਜਿਹੜਾ ਜ਼ੌਕ ਸ਼ੌਕ ਨਾ ਵੇਖੇ ਦਿਲ ਉੱਥੇ ਖੁਸ਼ ਹੁੰਦਾ। ਵਾਹ ਵਾਹ ਵਾਹ। ਜਿਹੜਾ ਅੰਦਰੋਂ ਦਿਲੋਂ ਕਦਰਾਂ ਲੋਕ ਕਦਰ ਕਰਿਓ, ਕਹਿੰਦੇ ਸਿਆਣੇ ਕਹਿੰਦੇ ਆ ਕਿਸੇ ਦੇ ਘਰ ਜਾਵੋ ਉੱਥੇ ਮਠਾਈਆਂ ਦੀਆਂ ਟੋਕਰੀਆਂ ਰੱਖਦਾ, ਫਰੂਟ ਦੀਆਂ ਰੱਖਦਾ, ਤਾਂ ਮੱਥੇ ਦੇ ਵੱਟੋਗੇ ਤੇ ਉਹ ਲਾਹਨਤ ਹੋ ਜਾਏ ਟੋਕਰੀਆਂ ਤੇ। ਸਹੀ ਗੱਲ ਸਹੀ ਗੱਲ। ਤੇ ਜੇ ਉਹ ਪਾਣੀ ਦਾ ਠੰਡਾ ਗਲਾਸ ਪੜਾ ਕੇ ਜੱਬੀ ਪਾਵੇ ਘੁੱਟ ਕੇ ਹਾਂ ਤੇ ਫਿਰ ਮਜ਼ਾ ਨਹੀਂ ਆਉਂਦਾ। ਪੂਰੀ ਤਰੇ ਲੈ ਜਾਂਦੀ। ਪੂਰੀ ਤਰੇ ਲੈ ਜਾਂਦੀ ਤੇ ਉਹ ਤਰੇ ਲਾਤੀ ਬੀਬੀ ਨੇ। ਯਕੀਨ ਜਾਣੋ ਇੰਨਾ ਮੈਨੂੰ ਉਹ ਜਜ਼ਬਾ ਨਵਾਂ ਪੈਦਾ ਕਰ ਗਈ। ਸਹੀ ਸਹੀ। ਫਿਰ ਜਾਣ ਲੱਗਿਆ ਉਸੇ ਬੀਬੀ ਨੇ ਮੁਹੰਮਦ ਅਲੀ ਨੂੰ ਕਿਹਾ, ਨੇ ਆਖਿਆ ਸੌਖ ਸਾਹਿਬ ਨੂੰ ਜਾਣ ਲੱਗਿਆ ਕੁਛ ਨਹੀਂ ਦੇਣਾ ਤੁਸੀਂ। ਅੱਛਾ ਉਹਨੇ ਆਖਿਆ ਮੈਂ ਕੀ ਦੇ ਸਕਦਾ, ਕਹਿੰਦਾ ਮਿਨਿਸਟਰ ਕਾਹਦੇ ਬਣੇ, ਤਾਂ ਉਹ ਵਾਈਫ ਸੀ ਉਹਦੀ। ਅੱਛਾ। ਕਹਿੰਦੀ ਮਿਨਿਸਟਰ ਕਾਹਦੇ ਬਣੇ। ਵਾਹ ਵਾਹ। ਉਹਨੇ ਆਖਿਆ ਦੱਸੋ। ਇਹ ਆਖਿਆ ਲੋਕ ਵਿਰਸਾ ਦਾ ਮੇਲਾ ਆ ਰਿਹਾ, ਇਹਨਾਂ ਨੂੰ ਉੱਥੇ ਪਾਕਿਸਤਾਨ ਦੀ ਤਰਫੋਂ ਭੇਜੋ। ਸਹੀ। ਕਹਿੰਦਾ ਮੇਰੇ ਤਾਂ ਦੇਣ ਚ ਹੀ ਨਹੀਂ ਸੀ। ਹੂੰ ਕਹਿੰਦਾ ਮੈਂ ਜੋ ਦੱਸ ਦਿੱਤਾ। ਕਹਿੰਦਾ ਜੀ ਸਵੇਰੇ ਆ ਜਾਓ ਮੇਰੇ ਦਫ਼ਤਰ। ਹੂੰ। ਸਵੇਰੇ ਮੈਂ ਗਿਆ, ਯਕੀਨ ਜਾਣੋ ਉਹ ਮੁਹੰਮਦ ਅਲੀ ਨੂੰ ਅੱਲਾਹ ਹਯਾਤੀ ਦੇਵੇ ਤੇ ਸਿਹਤ ਦੇਵੇ, ਆਪਣੀ ਕੁਰਸੀ ਛੱਡ ਕੇ ਮੇਰੇ ਗੇਟ ਤੱਕ ਅਸਲਾਮ ਵਾਲੇਕੁਮ ਇਦਾਂ ਦਫ਼ਤਰ 'ਚ ਮੇਰਾ ਇਸਤਕਬਾਲ ਕਰਨਾ ਹੈ। ਵਾਹ। ਇੰਨੀ ਇੱਜ਼ਤ ਨਾਲ ਮੈਨੂੰ ਉਹਨੇ ਬਿਠਾਇਆ, ਚਾਹੇ ਪਾਣੀ ਪੁਰਤਕਲ ਪਿਲਾ ਕੇ ਤੇ ਮੈਨੂੰ ਕਹਿੰਦਾ ਸੌ ਸਾਹਿਬ ਹੋ ਕੇ ਆ ਤੁਸੀਂ ਫਲਾਂ ਤਰੀਕ ਨੂੰ ਤੇ ਬਈ ਚੱਲ ਜਾਓ। ਅੱਛਾ। ਅੱਲਾਹ ਨੇ ਮੈਨੂੰ ਬਈ ਪਹੁੰਚਾ ਦਿੱਤਾ। ਅੱਛਾ ਸਰ, ਇੱਕ ਹੋਰ ਜਾਂ ਮੁਲਕਾਂ ਦੀ ਫੋਲੋ ਮੁਕੰਮਲ ਕਰਨਾ, ਜਾਂ ਮੁਲਕਾਂ ਨੇ ਉੱਥੇ ਦੁਨੀਆ ਦੀਆਂ ਨੇ ਆਪਣੇ ਆਪਣੇ ਮੁਲਕ ਦੀ ਨੁਮਾਇੰਦਗੀ ਕੀਤੀ ਸੀ। 50 ਮੁਲਕਾਂ ਜਾਂ ਮੁਲਕਾਂ ਨੇ ਤਾਂ ਪਾਕਿਸਤਾਨ ਚ ਅੱਲਾਹ ਪਾਕ ਨੇ ਮੈਨੂੰ ਕੀ ਬਾਤ ਹੈ ਜੀ। 2 ਮਹੀਨੇ ਦਾ ਉਹਦੇ ਉੱਤੇ ਬਹੁਤ ਧੰਨਵਾਦ। ਤੇ ਸਾਊਦੀ ਅਰਬ ਚ ਅੱਲਾਹ ਨੇ 2015 ਚ ਮੌਕਾ ਦਿੱਤਾ, 3 ਮਹੀਨੇ ਦਾ ਵਿਜ਼ਿਟ ਵੀਜ਼ਾ ਸੀ। ਕੀ ਬਾਤ। ਸਾਊਦੀ ਅਰਬ ਦੇ 5 ਸ਼ਹਿਰਾਂ ਚ ਮੇਰੀ ਨਮਾਇਸ਼ ਹੋਈ। ਵਾਹ। ਦਮਾਮ, ਰਿਆਦ, ਜੱਦਾ, ਮੱਕਾ ਸ਼ਰੀਫ ਤੇ ਮਦੀਨਾ ਸ਼ਰੀਫ। ਮਾਸ਼ਾਅੱਲਾ ਤੇ ਸਭ ਤੋਂ ਅਹਿਮ ਜਿਹੜੀਆਂ ਮੱਕਾ ਸ਼ਰੀਫ ਤੇ ਮਦੀਨਾ ਸ਼ਰੀਫ ਆ। ਮੱਕਾ ਸ਼ਰੀਫ ਦਾ ਮੱਕਾ ਮਿਊਜ਼ੀਅਮ ਆ ਜਿੱਥੇ ਅੱਲਾਹ ਪਾਕ ਨੇ ਇੱਜ਼ਤ ਦਿੱਤੀ। ਉੱਥੋਂ ਮੈਨੂੰ ਉਸਤਾਦੁਲ ਫਨਾਨ ਦੇ ਖਿਤਾਬ ਵਾਲੀ ਸਨਦ ਮਿਲੀ। 2 ਫਨਪਾਰੇ ਮੇਰੇ ਮੱਕਾ ਮਿਊਜ਼ੀਅਮ 'ਚ ਲੱਗੇ ਹੋਏ ਆ, 2 ਫਨਪਾਰੇ ਮੇਰੇ ਮੱਕਾ ਮਸਜਿਦ ਨਬਵੀ ਇਸਲਾਮੀ ਆਰਟ ਗੈਲਰੀ 'ਚ ਲੱਗੇ ਹੋਏ ਆ। ਇਹ ਬੜੇ ਆਨਰ ਦੀ ਬਾਤ ਆ, ਕਿਸੇ ਆਰਟਿਸਟ ਨੂੰ ਇਹ ਕਰਕੇ ਨਸੀਬ ਨਹੀਂ ਹੋਈ ਹੈ ਗੱਲਾਂ ਜਿਹੜੀਆਂ ਅੱਲਾਹ ਨੇ ਮੈਨੂੰ ਦਿੱਤੀਆਂ। ਮਾਸ਼ਾਅੱਲਾ। ਇਹਦੇ ਨਾਲ ਨਾਲ ਹੀ ਅਗਲੀ ਗੱਲ ਮੁਕਾਦਾ, ਫਿਰ ਮਸਜਿਦ ਨਬਵੀ ਦੇ ਇਮਾਮ ਨੂੰ ਮਿਲਿਆ ਤੇ ਉਹਨਾਂ ਨੇ ਮੈਨੂੰ ਖਜੂਰਾਂ ਦੇ ਤੋਹਫੇ ਦਿੱਤੇ ਤੇ ਮੈਂ ਉਹਨੂੰ ਕੈਲੀਗ੍ਰਾਫੀ ਦਾ ਤੋਹਫਾ ਦਿੱਤਾ। ਮਾਸ਼ਾਅੱਲਾ। ਇਮਾਮ ਕਾਬਾ ਨੂੰ ਮਿਲਿਆ ਤੇ ਉਹਨਾਂ ਨੇ ਮੈਨੂੰ ਖਜੂਰਾਂ ਦੇ ਤੋਹਫੇ ਦਿੱਤੇ ਤੇ ਮੈਂ ਉਹਨਾਂ ਨੂੰ ਕੈਲੀਗ੍ਰਾਫੀ ਦਾ ਤੋਹਫਾ ਦਿੱਤਾ। ਇਮਾਮ ਕਾਬਾ ਨੂੰ ਮਿਲਣ ਵਾਸਤੇ ਦੁਨੀਆ ਲਾਈਨ 'ਚ ਲੱਗੀ ਖੜੀ ਹੋਈ ਸੀ ਹੱਥ ਮਿਲਾਉਣ ਲਈ। ਉਹਨਾਂ ਨੇ ਮੈਨੂੰ ਜੱਫੀ ਪਾਈ। ਸੁਭਾਨ ਅੱਲਾਹ। ਇਹ ਅੱਲਾਹ ਦੀ ਕਰਮ ਨਵਾਜ਼ੀ ਹੈ, ਬਹੁਤ ਬੜੀ ਆਨਰ ਦੀ ਬਾਤ। ਆਨਰ ਦੀ। ਅੱਛਾ ਸਰ, ਇਹ ਪਿਆਰਿਓ ਤੁਹਾਨੂੰ ਦੱਸ ਦਈਏ ਕਿ ਮੈਂ ਜਿਵੇਂ ਸ਼ੁਰੂ ਚ ਅਰਜ਼ ਕੀਤੀ ਆ ਕਿ ਕਲਚਰ ਨਾਲ ਜਿਹੜਾ ਇਹਨਾਂ ਦੀ ਜੁੜਤ ਹੈ ਉਹ ਇਹਨਾਂ ਦਾ ਇਸ਼ਕ ਹੈ, ਤੇ ਸ਼ਾਇਰੀ ਵਾਲਾ ਜਿਹੜਾ ਸ਼ੁਗਲ ਮੁਗਲ ਲਾਉਂਦੇ ਆ ਇਹ ਵੀ ਇੱਕ ਨਾਲ ਨਾਲ ਚੱਲ ਰਿਹਾ। ਸਰ ਕੁਝ ਸ਼ੇਰ ਸੁਣਾਓ, ਫਿਰ ਅਸੀਂ ਥੋੜਾ ਜਿਹਾ ਇੱਕ ਵਕਫਾ ਲੈਣਾ। ਬਿਸਮਿਲ੍ਲਾ। ਉਹ ਸ਼ੇਰ ਸੁਣਾਉਣੇ ਸਿਰਫ, ਜ਼ਿਆਦਾ ਨਹੀਂ। ਬਿਸਮਿਲ੍ਲਾ ਬਿਸਮਿਲ੍ਲਾ। ਉਮੀਦ ਹੈ ਤੁਹਾਡੇ ਬੁੱਲਾਂ ਤੇ ਹਾਸਾ ਆਏਗਾ। ਅਸੀਂ ਪਹਿਲੇ ਉਹ ਜਿਵੇਂ ਮੈਂ ਕਰ ਰਹੀ ਹੈ। ਵਾਹ ਵਾਹ ਵਾਹ। ਇਹ ਇਨਵਾਨ ਹੈ ਸਰ, ਹਰ ਮੁੰਡੇ ਦੇ ਦਿਲ ਦੀ ਆਵਾਜ਼।
ਅੱਛਾ ਵਾਹ ਮੈਂ ਮੁੰਡਿਓ ਤਿਆਰ ਹੋ ਜਾਓ ਮੈਂ ਲੇਟੈਸਟ ਮੇਰੀ ਇਹ ਤਾਜ਼ਾ ਕਲਾਮ ਸਮਝ ਲਓ। ਅੱਛਾ ਹਰ ਮੁੰਡੇ ਦੇ ਦਿਲ ਦੀ ਆਵਾਜ਼ ਵਾਹ ਜੀ ਆਬੂ ਸਾਹਿਬ ਜੀ ਜੀ ਹਰ ਮੁੰਡੇ ਦੇ ਦਿਲ ਦੀ ਆਵਾਜ਼ ਵਾਹ 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 ਕੀ ਆਵਾਜ਼ ਕੀ ਸੁਣ ਜੀ ਜੇ ਉਹ ਸਾਡੇ ਦਿਲ ਤੇ ਹੱਥ ਰੱਖ ਕੇ ਪੁੱਛੇ ਜੇ ਉਹ ਸਾਡੇ ਦਿਲ ਤੇ ਸਾਡੇ ਦਿਲ ਤੇ ਹੱਥ ਹੱਥ ਰੱਖ ਕੇ ਪੁੱਛੇ ਪੁੱਛੇ ਦਰਦ ਕਿੱਥੇ ਹੁੰਦਾ ਏ ਤੇ ਕਿੱਦਾਂ ਹੁੰਦਾ ਵਾਹ 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 ਜੇ ਉਹ ਸਾਡੇ ਦਿਲ ਤੇ ਹੱਥ ਰੱਖ ਕੇ ਪੁੱਛੇ ਦਰਦ ਕਿੱਥੇ ਹੁੰਦਾ ਏ ਤੇ ਕਿੱਦਾਂ ਹੁੰਦਾ ਏ ਹਾਂ ਹਾਂ ਤੇ ਫਿਰ ਅਸੀਂ ਉਹਨੂੰ ਕੀ ਦੱਸੀਏ ਬਸ। ਸੁਣੋ ਦੱਸੋ ਤੇ ਸੁਣੋ ਕੀ ਦੱਸਣਾ ਹੁਣ। ਜੀ ਅਸੀਂ ਉਹਨੂੰ ਨਿੰਮਾ ਜਿਹਾ ਹੱਸ ਕੇ ਦੱਸੀਏ ਹਾਂ ਵਾਹ ਅਸੀਂ ਉਹਨੂੰ ਨਿੰਮਾ ਜਿਹਾ ਹੱਸ ਕੇ ਦੱਸੀਏ ਉਹ ਨਹੀਂ ਹੁੰਦਾ ਕਿ ਉਹਨੇ ਦਾਤ ਜੋ ਰੱਖ ਲਿਆ ਵਾਹ ਵਾਹ ਬਹੁਤ ਵਾਹ ਅਸੀਂ ਉਹਨੂੰ ਨਿੰਮਾ ਜਿਹਾ ਹੱਸ ਕੇ ਦੱਸੀਏ ਹੁਣ ਨਹੀਂ ਹੁੰਦਾ ਏ ਤੇਰੇ ਹੱਥ ਰੱਖਣ ਨਾਲ ਸਾਨੂੰ ਕੀਕੇ ਜਿਹਾ ਆਸਰਾ ਹੁੰਦਾ ਏ ਕੀ ਬਾਤ ਹੈ ਵਾਹ ਦੂਸਰਾ ਸੁਣੋ ਸਰ ਇਹ ਗੱਲ ਚੱਲੀ ਇਹਦਾ ਅਨੁਮਾਨ ਹੈ ਸਰ ਇਹਦੇ ਵਿੱਚ ਇਸਲਾਮ ਵੀ ਹੈ ਤੇ ਮਜ਼ਾਕ ਵੀ ਹੈ ਦੋਨੋਂ ਚੀਜ਼ਾਂ ਦੋਨੋਂ ਚੀਜ਼ਾਂ ਅੱਛਾ ਇੱਕ ਤਾਂ ਸਬਕ ਸਿੱਖੇ ਬੰਦੇ ਦਾ ਪੁੱਤਰ ਤੱਲਾ ਤੇ ਫਲਣਾ ਉਹਦੇ ਪੱਲੇ ਵੀ ਕੁਝ ਪਏਗਾ ਹਾਂ। ਤੇ ਨਹੀਂ ਤਾਂ ਹੱਸ ਤੇ ਲੈਣਗੇ ਵਾਹ ਦੋਵੇਂ ਚੀਜ਼ਾਂ ਹੋ ਜਾਂਦੀਆਂ ਮੇਰੇ ਸਵਾਲ ਸੋਨੇ ਸੇ ਸਵਾਗਾ ਨਾਲ ਹੱਸ ਵੀ ਲੈਣ ਤੇ ਨਾਲ ਕੋਈ ਤੇਰਾ ਵੀ ਆ ਜਾਂਦਾ ਬਾਤ ਵਾਹ ਸੁਣੋ ਜੀ ਅਸੀਂ ਮੁਸਲਮਾਨ ਹਾਂ ਸਰ ਜੀ ਜੀ ਮਾਸ਼ਾਅੱਲਾ ਮੁਸਲਮਾਨ ਹਾਂ, ਕੋਈ ਸ਼ੱਕ ਨਹੀਂ ਅਸੀਂ ਮੁਸਲਮਾਨ ਹਾਂ, ਸਫਾਈ ਨਿਸਫ ਈਮਾਨ ਵਾਹ ਬਹੁਤ ਨਬੀ ਪਾਕ ਦੀ ਹਦੀਸ ਹੈ ਨਾ ਵਾਹ ਅਸੀਂ ਮੁਸਲਮਾਨ ਹਾਂ, ਸਫਾਈ ਨਿਸਫ ਈਮਾਨ। ਹਾਂ। ਹਮਸਾਏ ਦੇ ਘਰ ਅੱਗੇ ਕੂੜਾ ਸਿੱਟ ਕੇ ਹਮਸਾਏ ਦੇ ਘਰ ਅੱਗੇ ਕੂੜਾ ਸਿੱਟ ਕੇ ਅਸੀਂ ਬਣ ਜਾਂਦੇ ਸ਼ੈਤਾਨ ਵਾਹ ਵਾਹ ਸ਼ਕੀਰ ਵਾਹ 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 ਇਸ ਤੱਕ ਤੇ ਇਸਲਾਹ ਹੈ ਇੱਥੋਂ ਦੀ ਇਹ ਸਲਾਹ ਹੈ। ਵਾਹ ਵਾਹ ਇਹ ਮੁਬਾਰਕ ਕਰਦਾ ਵਾਹ ਵਾਹ ਅੱਛਾ ਅਗਲਾ ਹੁਣ ਇਹ ਕਿ ਜੇ ਹਮਸਾਈ ਮਿੱਠਾ ਜਿਹਾ ਬੋਲ ਬੋਲ ਕੇ ਕਹਿ ਦੇਵੇ ਵਾਹ ਵਾਹ ਸਾਡਾ ਵੀ ਕੋਈ ਵਾਹ, ਖਿਆਲ ਕਰ ਵਾਹ ਹਮਸਾਈ ਮਿੱਠਾ ਜਿਹਾ ਬੋਲ ਬੋਲ ਕੇ ਕੁਝ ਕਹਿ ਦੋ ਜੇ ਹਮਸਾਈ ਮਿੱਠਾ ਜਿਹਾ ਬੋਲ ਬੋਲ ਕੇ ਕਹਿ ਦਵੇ ਸਾਡਾ ਵੀ ਕੁਝ ਖਿਆਲ ਕਰੋ ਵਾਹ ਵਾਹ ਤੇ ਫਿਰ ਉਹਦਾ ਕੂੜਾ ਚੱਕਣ ਲਈ ਸਾਡੀ ਹਾਜ਼ਰ ਜਾਨ ਤੇ ਫਿਰ ਉਹਦਾ ਕੂੜਾ ਚੱਕਣ ਲਈ ਸਾਡੀ ਹਾਜ਼ਰ ਜਾਨ ਭਾਵੇਂ ਬੂਟੀ ਕੋਲੋਂ ਖਾਣੀ ਪੈ ਜਾਏ ਕੁਰਬਾਨ ਓਕੇ ਜੀ ਲੋ ਜੀ ਨੱਕ ਚਾੜ ਕੇ ਗਵਾਂਢਣ ਬੋਲੀ ਨੱਕ ਚਾੜ ਕੇ ਗਵਾਂਢਣ ਬੋਲੀ ਤੇਰੇ ਜਿਹਾ ਹੋਰ ਕੋਈ ਨਾ ਸੱਚੀ ਗੱਲ ਹੈ ਜਨਾਬ ਇੱਕ ਛੋਟੇ ਜਿਹੇ ਮਕਸਦ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ ਦੁਬਾਰਾ ਸਾਡੇ ਨਾਲ ਬੜੀ ਅਹਿਮ ਸ਼ਖਸੀਅਤ ਮੌਜੂਦ ਨੇ ਜਨਾਬ ਚੌਧਰੀ ਅਬਦੁਲ ਲਤੀਫ ਸਾਹਿਬ ਗੱਲ ਦਾ ਸਿਲਸਿਲਾ ਜਾਰੀ ਹੈ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਬਿਸਮਿਲ੍ਲਾ ਜੀ ਮੋੜਵੀਂ ਘੜੀ ਨਾਲ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹਾਂ ਔਰ ਸਾਡੇ ਨਾਲ ਨੇ ਜਨਾਬ ਅੱਜ ਚੌਧਰੀ ਅਬਦੁਲ ਲਤੀਫ ਸਾਹਿਬ ਤੇ ਗੱਲ ਦਾ ਸਿਲਸਿਲਾ ਜਾਰੀ ਹੈ ਔਰ ਵਿੱਚ ਇਹਨਾਂ ਦੀ ਜਿਹੜੀ ਸ਼ਾਇਰੀ ਹੈ ਅਸੀਂ ਉਹਦਾ ਵੀ ਚਸਕਾ ਲੈ ਰਹੇ ਹਾਂ ਤੇ ਛੋਟੇ ਦੱਸੋ ਵੀ ਹੁਣ ਤੇ ਤੁਹਾਡੀ ਰਿਹਾਇਸ਼ ਇੱਥੇ ਗੁਜਰੇ ਆ ਮਾਸ਼ਾਅੱਲਾ ਤੇ ਪਿਛਲਾ ਪਿੰਡ ਕਿਹੜਾ ਹੈ ਮੇਰਾ ਪਿੰਡ 245 ਦਾ ਬੇਤਲ ਮੰਡੀ ਅੱਛਾ ਅੱਗੇ ਜਾਈਏ ਨਾ ਅੱਛਾ ਜੀ ਤੇ ਕੋਈ ਪਿੰਡ ਸਾਡਾ ਜਿੱਦਾਂ ਦਾ ਫਤੂਹੀ ਕੁਰਸੀ ਦਾ ਚੱਲਦਾ ਕਿ ਬਿਲਕੁਲ ਬਿਲਕੁਲ ਮੁੰਗੀ ਟਹਿਲ ਮੁੰਗੀ ਹਰੀਆਂ ਨਹੀਂ ਮਸ਼ਹੂਰ ਆ ਅੱਛਾ ਸਿਰਫ ਕੋਈ ਪਿੰਡ ਸਾਡਾ ਜਿੱਦਾਂ ਦਾ ਠੀਕ ਹੈ ਇਹ ਵੀ ਇੱਕ ਅਲਫਰਾਦੀਅਤ ਆ ਠੀਕ ਹੈ ਤੇ ਅੱਲਾ ਦੀ ਕਰਮ ਨਵਾਜ਼ ਗਿਆ ਸਭ ਤੋਂ 100 ਪਿੰਡ ਦੇ ਵਿੱਚੋਂ ਵੱਡਾ ਪਿੰਡ ਆ 2.5 ਮਰਬਿਆਂ ਚ ਹਰ ਪਿੰਡ ਵੀ ਇੱਕ ਇੱਕ ਮਰਬੇ ਦਾ ਅੱਛਾ ਤੇ ਸਾਡਾ ਪਿੰਡ 2.5 ਮਰਬਿਆਂ ਦਾ ਇਹ ਤਹਿਸੀਲ ਗੋਜਰੇ ਦਾ ਸਭ ਤੋਂ ਵੱਡਾ ਪਿੰਡ ਹੈ ਹਾਂਜੀ ਵੱਡਾ ਪਿੰਡ ਹੈ ਕੋਈ ਅੱਛਾ ਇੱਕ ਮੁਖਤਸਰ ਲਫ਼ਜ਼ਾਂ 'ਚ ਇੱਕ ਸਵਾਲ ਦਾ ਜਵਾਬ ਦਿਓ ਕਿ ਜਿਹੜੀ ਬੈਂਕ ਦੀ ਤਾਲੀਮ ਆ ਹਾਂਜੀ ਹਾਂਜੀ ਉਹ ਤਾਂ ਬੜਾ ਖੁਸ਼ਕਿਜਾ ਸਬਜੈਕਟ ਆ ਤੇ ਨਾਲ ਤੁਸੀਂ ਇਹ ਜਿਹੜਾ ਵਸੋਂ ਦਾ ਇਸ਼ਕ ਪਾਲਿਆ ਇਹ ਦੋਨੋਂ ਚੀਜ਼ਾਂ ਮਤਲਬ ਖੁਸ਼ਕ ਤੇ ਤਾਰ ਕਿਵੇਂ ਬਣਾਈਆਂ ਇਹ ਜਦੋਂ ਅੰਦਰ ਕੁਝ ਹੋ ਗਿਆ ਤਾਂ ਫਿਰ ਉਹ ਨਾ ਤਰ ਵੇਖਦਾ ਨਾ ਖੁਸ਼ਕ ਵੇਖਦਾ ਵਾਹ 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 ਉਹ ਹਰ ਸ਼ੈ ਦਾ ਪਾਕ ਉਹਦੇ ਅੰਦਰ ਬਾਹਰ ਲਿਆਉਂਦਾ ਹੈ ਔਰ ਲਿਆਉਂਦਾ ਵੀ ਮੁਸਬਤ ਕਿਉਂਕਿ ਮੇਰੀ ਸੋਚ ਮੁਸਬਤ ਹੈ ਫਿਰ ਇੱਕ ਹੋਰ ਇਜ਼ਾਫਾ ਕਰਦਾ ਨਵੀਂ ਨਸਲੀਅਤ ਪੈਗਾਮ ਵਾਹ ਮੈਂ ਹਰ ਬੰਦੇ ਨੂੰ ਹਰ ਬੱਚੇ ਨੂੰ ਇਹ ਦੱਸਦਾ ਮੈਂ ਲੈਕਚਰ ਦਿੱਤੇ ਸ੍ਰੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਕਿਸੇ ਯੂਨੀਵਰਸਿਟੀ ਸਾਰੀਆਂ ਯੂਨੀਵਰਸਿਟੀਆਂ ਚੱਲਣਾ ਨਹੀਂ ਦਿੱਤੀ ਮੈਨੂੰ ਜਿਤਨਾ ਬੁਲਾਇਆ ਜਾਂਦਾ ਹੈ ਔਰ ਮੈਂ ਉੱਥੇ ਲੈਕਚਰ ਦੇ ਗਿਆ ਪੰਜਾਬੀ ਕਲਚਰ ਤੇ
ਅੱਛਾ ਇੱਕ ਨਾਲ ਹੈ, ਇੱਕ ਨਾਲ ਨਸੀਹਤ ਕਰਨਾ ਜਿਹੜਾ ਤੁਸੀਂ ਸਵਾਲ ਕੀਤਾ। ਅੱਛਾ ਕਿ ਪੁੱਤਰ ਜੀ ਆਪਣੀ ਸੋਚ ਨੂੰ ਮੁਸਬਤ ਰੱਖਣਾ, ਨਾ ਕਿਸੇ ਦਾ ਬੁਰਾ ਸੋਚੋ ਤੇ ਨਾ ਤੁਹਾਡਾ ਬੁਰਾ ਹੋਵੇ। ਵਾਹ ਬਹੁਤ ਅੱਛੀ। ਯਕੀਨ ਜਾਣੋ ਮੈਂ ਆਪਣੇ ਆਪ ਨੂੰ ਏਦਾਂ ਨਾ ਏਦਾਂ ਬੰਦ ਕੇ ਰੱਖਿਆ ਹੋਇਆ ਵਾ ਕਿ ਨਾ ਮੈਂ ਏਦਾਂ ਕਿਸੇ ਦਾ ਸੋਚਿਆ ਹੀ ਨਹੀਂ ਗਾ, ਬਲਕਿ ਦਿਲ 'ਚ ਰੱਖੀ ਆ ਕਿ ਯਾਰ ਅੱਲਾ ਮੈਂ ਭਲਾ ਕਰ ਸਕਦਾ। ਠੀਕ ਆ, ਕਈਆਂ ਥਾਵਾਂ ਤੇ ਮੈਨੂੰ ਨੁਕਸਾਨ ਉਠਾਉਣਾ ਪਿਆ ਭਲਾ ਕਰਦਿਆਂ ਅੱਲਾਹ ਤੁਹਾਨੂੰ ਸਲਾਮਤ ਰੱਖੇ। ਜੇਕਰ ਖੁਦਾ ਜਾਣਦਾ ਮੈਂ ਦਿਲ ਤੇ ਮੈਨੂੰ ਘਰ ਮੇਰੇ ਕਈਆਂ ਦੋਸਤਾਂ ਨੇ ਕਿਹਾ, ਮੇਰੇ ਘਰਦਿਆਂ ਨੇ ਕਿਹਾ ਦੇਖੋ ਇਹਦਾ ਕੀ ਦਰਦ ਲਿਖਿਆ, ਮੈਂ ਕਿਹਾ ਅੱਲਾ ਮਾਰ ਦੇ, ਮੇਰੀ ਹੀ ਨੀਂਦ ਸਾਫ਼ ਸੀ। ਲੋ ਜੀ ਹੁਣ ਇੱਕ ਛੋਟੇ ਜਿਹੇ ਸਵਾਲ ਦਾ ਜਵਾਬ ਹੋਰ ਦੇ ਦਿਓ ਮੈਨੂੰ। ਤੇ ਹੁਣ ਤੁਸੀਂ ਅੱਗੇ ਦੱਸ ਬੈਠੇ ਆ ਤੇ ਮੈਂ ਹੁਣ ਦੱਸੂਗਾ ਸਾਰਿਆਂ ਨੂੰ। ਮੈਨੂੰ ਹੁਣ ਤੁਸੀਂ ਦੱਸ ਬੈਠੇ ਵੀ ਤੁਸੀਂ 67 ਸਾਲ ਦੇ ਹੋ ਗਏ ਹੋ। ਕਹਿੰਦੇ ਤੁਸੀਂ ਬੁੜੀਆਂ ਉਮਰ ਨੂੰ ਕੋਈ ਉਮਰ ਲਗਾਉਣ ਗਿਆ, ਤੁਸੀਂ ਮੇਰੀ ਲਕੋਈ ਹੋਈ ਲੋਕ ਮੈਨੂੰ ਪਤਾ ਕੀ ਕਹਿੰਦੇ ਆ ਕਿ 50 ਦੇ ਹੀ ਲੱਗਦੇ ਆ। ਨਹੀਂ ਮੈਂ ਥੱਲੇ ਹੋਰ ਕਰਨ ਨੂੰ ਤਿਆਰ ਹਾਂ। ਅੱਛਾ ਵੀ ਮੈਨੂੰ ਤਾਂ ਕਰੇ ਤੁਸੀਂ 40 ਸਾਲਾਂ ਦੇ ਹੋ ਤੇ ਹੈ ਤੁਸੀਂ 67 ਦੇ ਹੋ। ਅੱਲਾ ਦੇ ਇਹ ਸਿਹਤ ਦਾ ਕੀ ਰਾਜ਼ ਆ? ਇਹ ਅੱਲਾ ਦੀ ਕਰਮ, ਇਹਦੇ ਵਿੱਚ ਵੀ ਸੁਣੋ ਇਹ ਗੱਲ ਪਹਿਲੋਂ ਹੋਈ ਜਿਹੜੀ ਕਰਕੇ ਅੱਲਾ ਦੀ ਗੱਲ ਦੱਸਣੀ ਚਾਹੀਦੀ। ਬਿਸਮਿਲ੍ਲਾ ਬਿਸਮਿਲ੍ਲਾ। ਮੈਂ ਆਪਣੀ ਜ਼ਿੰਦਗੀ ਨੂੰ ਤਿੰਨਾਂ ਹਿੱਸਿਆਂ 'ਚ ਤਕਸੀਮ ਕੀਤਾ। ਅੱਛਾ सुबह उठ के फजर की नमाज बाजमाज पढ़नी, कुरान पाक पढ़ना है तो ऊपर मेरे पौधे रखे हुए हैं 300 गमले, हाँ। 300 गमला रखे हैं जिन्होंने मैं 3 घंटे गोडी चुकी करनी है। जिदा लोग मुरब्बे जाते रिफ्रेश हो जाते, मैनू पसीना आन के मेरा जिसम ऐन फिट हो जाता क्या बात है। और ज़हनी सुकून मिलता है। यकीन जानो ज़हनी सुकून मिलता है। मैं जो थले बीमार हुआ ना, एक बार मैं ऊपर गेड़ा खड़ा हुआ तो मैं आराम आ जाना। क्या बात। अल्लाह ने उत्थे शिफा रखी मेरा पौधे। बहुत अच्छी गल, बड़ी तुसी काम दी गल दसी। एक 3 घंटे उठे जी, आन के नाश्ता किया, चाह पानी पीता या जो भी खाना वा खा के फिर ऊपर चला गया। ते आज ना शौक आ मेरा जेड़ा इश्क हासिल हाँ जी। है आर्ट, ये शुरू करता। ठीक ਤੁਸੀਂ ਅੱਜ ਫੋਨ ਕੀਤਾ 11 ਵਜੇ ਤੇ ਮੈਂ ਉੱਥੇ ਡੁੱਬਿਆ ਸੀ ਆਪਣੇ ਇਸ਼ਕ ਦੇ ਵਿੱਚ। हाँ। 1 ਵਜੇ ਤੱਕ ਉਹ ਜਾਰੀ ਰੱਖਣਾ। अच्छा वाह वाह। 1 ਵਜੇ ਉੱਠ ਕੇ ਨਹਾਉਣਾ, ਨਹਾ ਕੇ ਥੋੜੀ ਜਿਹੀ ਨਮਾਜ਼ ਪੜ੍ਹਨੀ, ਨਮਾਜ਼ ਪੜ੍ਹ ਕੇ ਖਾਣਾ ਖਾਣਾ ਤੇ ਅਸਰ ਤੱਕ ਆਰਾਮ ਕਰਨਾ। ठीक है। असर तो बाद फिर अपना हल्का फुल्का खा के या जो पंचाली पी के शरबत रखे थी, शरबत नार, शरबत दूरी, शरबत नार, ये तीने पीने बारी बारी अल्लाह के फलना। ये भी एक बहुत सारिया मर्दा का इलाज है। जिन्होंने लोगों के पैर सड़ते हो शरबत नार पीना है, सुबह शाम 4-4 चम्मच गिलास खोल के अल्लाह पाक शिफा दे देगा। क्या बात। ये भी जाते जाते मेरा जमूत है। ये तो राज ये हाँ, अच्छा। कि मैं अपने आप को बिजी रखा वा, ना मैं भैड़ी सोच सोचा ਤੇ ਨਾ ਮੇਰੇ ਸੇ ਕੋਈ ਇਦਾਂ ਦਾ ਅੱਲਾ ਮਾੜਾ ਦਿਨ ਜਾਵੇ। ਕਿਹੜੀ ਗੱਲੋਂ ਕਿ ਮਾੜੇ ਦਿਨ ਉੱਤੇ ਹੀ ਆਉਂਦੇ ਆ। ਯਕੀਨ ਜਾਣੋ ਇਹ ਦਿਲ ਨੂੰ ਸਮਝਾ ਲਓ, ਮਾੜੇ ਦਿਨ ਉੱਤੇ ਹੀ ਆਉਂਦੇ। ਪੁੱਤਰ ਜੀ ਤੁਸੀਂ ਵੀ ਨਵੀਂ ਨਸਲ ਸੁਣ ਲਵੇ, ਜਿਹੜਾ ਕਿਸੇ ਦਾ ਬੁਰਾ ਸੋਚਦਾ, ਹਾਂ। ਜਿਹੜਾ ਕਿਸੇ ਦੀਆਂ ਲੱਤਾਂ ਖਿੱਚਦਾ ਉਹਦੀ ਵੀ ਚੁਗਲੀ ਕਰ, ਉਹਦੀ ਵੀ ਚੁਗਲੀ ਕਰ। ਸਹੀ। ਆਪਣੇ ਆਪ ਨੂੰ ਘਰ 'ਚ ਬੰਨਿਆ ਹੋਇਆ ਔਰਤਾਂ ਘਰ 'ਚ ਬਹਿ ਜਾਂਦੀਆਂ, ਕਦੇ ਮਰਦ ਵੀ ਬੈਠੇ ਆ। ਮੈਂ 24 ਘੰਟੇ ਆਪਣੇ ਘਰ 'ਚ ਆਪਣੇ ਆਪ ਨੂੰ ਬੰਨਿਆ, ਮੈਂ ਕਿਤੇ ਜਾਂਦਾ ਹੀ ਨਹੀਂ। ਕੋਈ ਦੋਸਤ ਬੜੇ ਪਿਆਰ ਨਾਲ ਖਲੂਸ ਨਾਲ ਆਵੇ ਜਾਂ ਸੱਦੇ ਤੇ ਜਾਣਾ, ਬਿਨਾਂ ਵਜ੍ਹਾ ਨਹੀਂ ਜਾਣਾ। बहुत अच्छा बहुत है। ਔਰ ਉਹਨਾਂ ਗੱਲਾਂ ਨੇ ਮੈਨੂੰ ਕਾਇਮ ਰੱਖਿਆ। माशाअल्लाह माशाअल्लाह। ਰੱਬ ਜਵਾਨੀਆਂ ਕਾਇਮ ਰੱਖੇ ਜੀ। ਆਮੀਨ। ਇਹ ਮੁਖਤਸਰ ਲਫ਼ਜ਼ਾਂ 'ਚ ਦੱਸੋ ਵੀ ਇਹ ਤੁਸੀਂ ਆ ਜਿਹੜੀ ਸ਼ਾਲ ਆ, ਜਿਹੜੀ ਜੁੱਤੀ ਪਾਉਂਦੇ ਹੋ, ਆ ਜਿਹੜੀ ਟੋਪੀ ਲਈ ਆ, ਜਿਹੜੇ ਢੋਲਣ ਪਾਏ ਆ, ਇਹ ਸਾਰਾ ਕੁਝ ਆਪ ਬਣਾਉਂਦੇ ਹੋ। ਜੀ ਜੀ ਤੇ ਹਾਂ। ਇਹਦੇ ਬਾਰੇ ਕੁਝ ਦੱਸੋ ਤੇ ਕਿਵੇਂ ਇਹ ਹੁਨਰ ਕਿਵੇਂ ਲਿਆ? ਅੱਛਾ, ਇਹਦੇ ਬਾਰੇ ਵੀ ਹੁਣ ਹਰ ਗੱਲ ਦੇ ਪਿੱਛੇ ਕੋਈ ਵਜ੍ਹਾ ਹੁੰਦੀ। ਜੀ ਜੀ ਇਦਾਂ ਹੀ ਨਾ, ਇਦਾਂ ਹੀ ਜਿੱਦਾਂ ਬੰਦੇ ਨੂੰ ਤਖਲੀਕ ਕੀਤਾ ਤਾਂ ਅੱਲਾਹ ਪਾਕ ਨੇ ਦੱਸਿਆ ਵੀ ਮੈਂ ਕਿਉਂ ਤਖਲੀਕ ਕੀਤਾ। ਜੀ ਬਿਲਕੁਲ ਬਿਲਕੁਲ। ਇਦਾਂ ਹੀ ਕੋਈ ਚੀਜ਼ ਦੀ ਆ ਉਹ ਤਖਲੀਕ ਆ ਮੇਰੀ, ਸ਼ਾਇਦ ਦੁਨੀਆ ਦਾ ਨਹੀਂਗਾ, ਮੇਰੀ ਤਖਲੀਕ ਆ। ਤੇ ਹਰ ਦੇ ਪਿੱਛੇ ਕੋਈ ਨਾ ਕੋਈ ਗੱਲ। ਠੀਕ ਹੈ ਐਸ ਤੁਹਾਡੀ ਗੱਲ ਦਾ ਜਵਾਬ ਨਾਲ ਨਾਲ ਮੈਂ 2 ਗੱਲਾਂ ਦਾ ਹੋਰ ਵੀ ਦੇ ਦਾਂ। ਇਹਨਾਂ ਗੱਲਾਂ ਦਾ ਜਵਾਬ ਦਵਾਂ। ਜੀ ਜੀ ਆਰਟ ਜਿਹੜਾ ਤਖਲੀਕ ਕੀਤਾ, ਬੇਸ਼ੱਕ ਤਾਂ ਮੈਂ ਦੱਸਿਆ ਸ਼ੁਰੂ ਤੋਂ ਸ਼ੌਕ ਸੀਗਾ। ਇੱਕ ਬੰਦੇ ਨੇ ਮੇਰੇ ਦਿਲ ਨੂੰ ਠੇਸ ਪਹੁੰਚਾਈ ਸੀ, ਆਰਟਿਸਟ ਨੂੰ। ਅੱਛਾ ਮੈਂ ਨਾਂ ਨਹੀਂ ਲੈਣਾ, ਮੈਂ ਕੋਈ ਗੱਲ ਨਹੀਂ ਕਹਿਣੀ। ਅੱਲਾਹ ਪਾਕ ਬਸ ਉਹਦੀ ਜੰਨਤ ਨਸੀਬ ਕਰੇ, ਅੱਲਾਹ ਨੂੰ ਪਿਆਰਾ ਹੋ ਗਿਆ। ਉਹਦੇ ਤੋਂ ਯਾਨੀ ਉਹ ਜਿਹੜੀ ਮੈਨੂੰ ਇੰਨੀ ਕਰ ਗਈ, ਤਾਸਰ ਸਮਝ ਲਓ ਜਾਂ ਟੈਂਸ ਕਰ ਗਈ ਜਾਂ ਜੋ ਮਰਜ਼ੀ ਕਰ ਲਓ, ਜੀ 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 ਉਹ ਮੇਰੇ ਇੱਥੇ ਸਮਾ ਗਈ ਕਿ ਬੰਦੇ ਨੇ ਮੈਨੂੰ ਕੀ ਕਿਹਾ। ਮੈਂ ਕਿਹਾ ਮੈਂ ਹੁਣ ਦਿਲ 'ਚ ਮੂੰਹ ਨਹੀਂ ਮੈਂ ਕਿਹਾ, ਨਾ ਮੇਰਾ ਦਿਲ ਹੀ ਕਰਦਾ। ਮੈਂ ਦਿਲ 'ਚ ਕਿਹਾ, ਮੈਂ ਕਿਹਾ ਇਨਸ਼ਾਅੱਲਾ ਅੱਜ ਇਹਨੂੰ ਮੈਂ ਇਸ ਗੱਲ ਦਾ ਜਵਾਬ ਦੇਵਾਂ, ਕੋਈ ਟਾਈਮ ਆਏਗਾ। ਅੱਲਾ ਦੇ ਫਜ਼ਲ ਨਾਲ ਟਾਈਮ ਅੱਲਾ ਨੇ ਲੈ ਆਂਦਾ। ਮੈਂ ਜੋ ਕੁਛ ਉਹ ਕਰਦਾ ਸੀ ਨਾ, ਜਿਹੜੀ ਗੱਲੋਂ ਉਹਨੇ ਮੈਨੂੰ ਕਿਹਾ, ਮੈਂ ਉਹ ਤੋਂ ਵੱਧ ਕੇ ਜਦੋਂ ਦਿਖਾਇਆ ਤੇ ਫਿਰ ਮੈਂ ਉਹਨੂੰ ਸੱਦਿਆ ਨਹੀਂ, ਉਹ ਆਪ ਆਇਆ ਕਿ ਸੌ ਸਾਹਿਬ ਦੱਸੋ ਕੀ ਬਣਾਇਆ ਤੁਸੀਂ।
ਅੱਛਾ ਉਹਨੇ ਕੀ ਕਿਹਾ ਸੀ ਵੀ ਆਪੇ ਹੀ ਬਣਾ ਲਓ? ਉਹਨੇ ਆਖਿਆ ਤੂੰ ਇਹਦੀ ਜੋ ਗੱਲ ਤੂੰ ਮਾਰਿਆ ਤੇ ਬੇਕਾਰੀ ਕਰੀ ਜਾ, ਤੇਰੇ ਵਾਸਤਾ ਗੱਲ ਨਹੀਂ। ਅੱਛਾ 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 ਮੈਨਾਂ ਮਾਰਿਆ? ਮੈਨਾਂ ਮਾਰਿਆ ਦੂਸਰੇ ਲਫ਼ਜ਼ਾਂ ਚ, ਤੇ ਮੈਨੂੰ ਖਾ ਗਿਆ। ਮੈਂ ਕਿਹਾ ਮੇਰਾ ਸ਼ੌਕ ਆ, ਤੂੰ ਮੈਨੂੰ ਹਲਕਾ ਫੁਲਕਾ ਰਸਤਾ ਦਿਖਾ ਦੇ। ਵਾਹ ਵਾਹ ਯਕੀਨ ਜਾਣੋ ਨੇ ਹਲਕਾ ਫੁਲਕਾ ਰਸਤਾ ਦੱਸਣਾ ਗਵਾਰਾ ਨਹੀਂ ਕੀਤਾ। ਮੈਨੂੰ ਅੱਲਾਹ ਪਾਕ ਨੇ ਮੇਰੇ ਰਸਤੇ ਖੋਲੇ, ਇੰਨੇ ਖੋਲੇ ਕਿ ਉਹ ਆਣ ਕੇ ਇੱਥੇ ਗੋਡਿਆਂ 'ਚ ਬਹਿ ਗਿਆ। ਸਭ ਮੈਨੂੰ ਦੱਸੋ ਤੁਸੀਂ ਇਹ ਕੀ ਕੀਤਾ? ਉਹਨਾਂ ਲੋਕਾਂ ਨੂੰ ਜਵਾਬ ਆ ਜਿਹੜੇ ਕਹਿੰਦੇ ਕੁਝ ਕਰ ਨਹੀਂ ਸਕਦੇ, ਉਹਨਾਂ ਨੂੰ ਦੱਸਣਾ ਕੁਝ ਕਰਕੇ ਦਿਖਾਈ ਜਾਏ, ਤੇ ਜਿਹੜੇ ਕਹਿੰਦੇ ਆ ਨਾ ਕਿ ਨਹੀਂ ਕਰ ਸਕਦਾ ਉਹਨਾਂ ਕਰਕੇ ਦਿਖਾਉਣਾ। ਇਹ ਕਰਕੇ ਦਿਖਾਇਆ। ਉਸਤਾਦ ਦਾਮਨ ਨੇ ਇੱਕ ਸ਼ੇਰ ਕਿਹਾ ਸੀ ਕਿ ਬੰਦਾ ਕਰੇ ਤੇ ਕੀ ਨਹੀਂ ਕਰ ਸਕਦਾ, ਹਾਂ ਤੇ ਮੰਨਿਆ ਵਕਤ ਵੀ ਤੰਗ ਤੋਂ ਤੰਗ ਹੁੰਦਾ। ਵਾਹ ਤੇ ਰਾਂਝਾ ਤਖਤ ਹਜ਼ਾਰਿਓ ਟੁਰੇ ਤੇ ਸਹੀ ਪੈਰਾਂ ਹੇਠ ਸਿਆਲਾਂ ਦਾ ਝੱਕ। ਝੱਕ ਹੁੰਦਾ ਉਹਦਾ ਨੇ ਵੈਰੀ ਵੈਰੀ ਸ਼ੇਰ ਝੱਕ ਜਾਣ ਕੇ ਦਿਖਾਇਆ। ਹਾਂ ਹਾਂ ਅਗਲੇ ਸ਼ੇਰ ਸਾਹਿਬ ਸ਼ੇਰ ਸੁਣੋ। ਨਹੀਂ ਸ਼ੇਰ ਨਹੀਂ ਹੋਣੇ ਤੇ ਚੀਜ਼ਾਂ ਮੁਕੰਮਲ ਕਰ ਲਾ। ਹਾਂ ਜੀ ਇੱਕ ਇਹ ਸੀ। ਦੂਸਰੇ ਨੰਬਰ ਤੇ ਮੈਂ ਸ਼ਾਇਰੀ ਕਰਨ ਲੱਗਾ ਅੱਜ ਤੋਂ 5 ਸਾਲ ਪਹਿਲਾਂ, ਤੇ ਲਾਹੌਰ ਮੈਂ ਨਮੈਸ਼ ਕਰਾਉਣ ਗਿਆ। ਅੱਛਾ ਤੇ ਉੱਥੇ ਵੀ ਇੱਕ ਬੜਾ ਸੁਲਝਿਆ ਸ਼ਾਇਰ ਸੀ, ਮੈਨੂੰ ਬੜਾ ਪਸੰਦ ਸੀ, ਤਾਂ ਮੈਂ ਉਹਨੂੰ ਕਿਹਾ ਪਿਆਰ ਨਾਲ ਮੈਂ ਕਿਹਾ ਥੋੜਾ ਜਿਹਾ ਮੈਨੂੰ ਵੀ ਸ਼ੌਕ ਹੈ ਯਾਰ ਵੀ ਇਹ ਲੱਭੇ ਦਾ ਇਹਦਾ ਸ਼ੌਕ ਦਫਾ ਕਰੋ, ਤੁਸੀਂ ਆਰਟਿਸਟ ਬੰਦੇ ਇਹ ਬੋਲ ਪਾਗੇ ਨਾ ਲਵੋ ਤੱਕ ਪਾ ਇਹ ਤੁਹਾਡੇ ਬਸ ਦੀ ਗੱਲ ਨਹੀਂ। ਅੱਛਾ ਅੱਛਾ ਵਾਹ ਉਹ ਗੱਲ ਵੀ ਮੈਨੂੰ ਖਾ ਗਈ। ਅੱਛਾ ਅੱਛਾ ਉਹ ਫਿਰ ਕਿਹਾ ਤੈਨੂੰ ਮੈਂ ਕੀ ਕਿਹਾ ਤੇ ਤੂੰ ਕੀ ਕਹਿਤਾ? ਤੁਸੀਂ ਕਿਹਾ ਲਾਲ ਵੀ ਪੰਗਾ ਲੈਣਾ। ਮੈਂ ਲੈ ਲਿਆ ਸੀ। ਜਦੋਂ ਮੈਂ ਅੱਲਾ ਦੇ ਫਜ਼ਲਾਂ ਬਾਬੇ ਨਜਮੀ ਦੇ ਨਾਲ ਫੜਿਆ ਤੇ ਅੱਲਾ ਦੇ ਫਜ਼ਲਾਂ ਉਹ ਬੰਦਾ ਵੀ ਨਾਲ ਬੈਠਾ ਸੀਗਾ। ਹਾਂ ਮੇਰੇ ਮੂੰਹ ਵੱਲ ਵੇਖੇ ਖੁਦਾ ਦਾ ਫੈਸਲਾ ਬਾਗੀ ਆਟ ਕੋਸਲ ਸਾਂਝੀ ਤਾਲੀਆਂ ਮਾਰ। ਵਾਹ ਵਾਹ ਬਹੁਤ ਅੱਛਾ ਉਹਦਾ ਹਾਲ ਭਰਿਆ ਪਿਆ ਸੀ। ਬਾਬਾ ਨਜਮੀ ਦਾਤ ਦੇ ਰਿਹਾ ਸੀਗਾ। ਵਾਹ ਵਾਹ ਉਹ ਕਿਹੜੀ ਸਰਾਵ ਆ ਇੱਕ ਤਾਰਾ ਸਰਾਵ। ਤਾਰਾ ਸਰਾਵ ਵੀ ਨਾਲ ਬੈਠੀ ਸੀ। ਸਾਰੇ ਮਤਲਬ ਨਾਮ ਆਰਟਿਸਟ ਬੈਠੇ ਸੀ। ਅੱਛਾ ਤੇ ਅੱਲਾ ਨੇ ਉੱਥੇ ਇੱਜ਼ਤ ਬਖਸ਼ੀ। ਹਾਂ। ਤੇ ਉਹ ਮੂੰਹ ਚੁੰਗਲੀ ਲੈ ਕੇ ਬੈਠਾ, ਉਹਦੇ ਮੂੰਹ ਚੀਜ਼ ਨਹੀਂ ਨਿਕਲੀ, ਤਾੜੀ ਵੀ ਨਹੀਂ ਬਚੀ। ਅੱਛਾ ਵਾਹ ਵਾਹ ਹੱਸਣ ਦੇ ਮਾਰੇ ਲੋਕ ਵੀ ਤਾਂ ਹੈਗੇ ਨੇ, ਅੱਛਾ ਅੱਛਾ ਤੇ ਹੱਸਣ ਦੇ ਮਾਰੇ ਲੋਕਾਂ ਦਾ ਮੇਰੀ ਨਹੀਂ ਪੜਦੀ। ਵਾਹ ਠੀਕ ਹੈ, ਦੋ ਹੋ ਗਏ ਜੀ। ਤੀਸਰੇ ਨੰਬਰ ਤੇ ਮੈਨੂੰ ਅੱਲਾ ਨੇ ਜਿਹੜੀ ਆ ਪੌਦਿਆਂ ਦਾ ਸ਼ੌਕ ਸੀ। ਇਹ ਵੀ ਏਦਾਂ ਦਾ ਮੈਨੂੰ ਸ਼ੌਕ ਪਿਆ। ਮੈਂ ਇੱਕ ਨਰਸਰੀ ਚ ਗਿਆ ਅੱਛਾ ਤੇ ਮੈਂ ਨਰਸਰੀ ਵਾਲੇ ਨੂੰ ਆਖਿਆ, ਮੈਂ ਕਿਹਾ ਮੈਂ ਯਾਰ ਚੰਦ ਪੌਦੇ ਰੱਖੇ ਆ, ਇਹ ਮੈਨੂੰ ਪ੍ਰਬੰਧਕਾਰੀ ਕਰਨੀ ਸਿਖਾਓ। ਅੱਛਾ ਠੀਕ ਹੈ ਸੁੱਕਾ ਕੰਮ ਸਾਡੇ ਰੋਜ਼ਗਾਰ ਚ ਲੱਤ ਮਾਰਦਾ ਪਹਿਲਾਂ ਜਾ ਅਸੀਂ ਕਿਸਾਨਾਂ ਤੱਕ ਲਿਖਾ ਕੇ ਪ੍ਰਬੰਧਕਾਰੀ ਸਿੱਖੀ ਆ ਤੇ ਵਾਹ ਤੇ ਤੂੰ ਸਾਨੂੰ ਐਵੇਂ ਪੁੱਛੀ ਜਾਂਦੇ ਆ। ਉਹ ਵੀ ਮੈਨੂੰ ਬੜੀ ਗੱਲ ਤਕਲੀਫ ਪਹੁੰਚੀ। ਅੱਜ ਇੱਕ ਪੌਦਾ ਲਿਆਂਦਾ ਹੈ ਤੇ ਇੱਕ ਤੋਂ 25 ਪੌਦੇ ਤਿਆਰ ਕੀਤੇ ਆ। ਕੀ ਬਾਤ ਔਰ ਯਕੀਨ ਜਾਣੋ ਮੈਂ ਬੜਾ ਬੋਲ ਨਹੀਂ ਬੋਲਦਾ, ਲੇਕਿਨ ਮੈਂ ਤਕਸੀਮ ਕਰ ਰਿਹਾ। ਪੂਰਾ ਮਹੱਲਾ ਮੇਰਾ ਗਵਾਹ ਵਾ, ਹਰ ਬੀਬੀ ਹਰ ਬੰਦਾ ਮੇਰੇ ਕੋਲ ਲੈ ਕੇ ਜਾਏ ਔਰ ਮੈਂ ਗਿਫਟ ਦੇ ਰਿਹਾ। ਕੋਈ ਨਹੀਂ ਵੇਚਿਆ। ਅੱਲਾਹ ਤੁਹਾਨੂੰ ਖੁਸ਼ ਰੱਖੇ। ਵਾਹ ਮੈਂ ਕੱਲ ਫਿਰ ਇੱਕ ਜਗ੍ਹਾ ਤੇ 10 ਪੌਦੇ ਆਪ ਜਾ ਕੇ ਲਾ ਕੇ ਆਇਆ ਕਿ ਉਹ ਬੀਬੀ ਨੂੰ ਸ਼ੌਕ ਸੀ ਕਿ ਪਿਆਰ ਵਾਲੇ ਗੱਲ ਇਹ ਕਿ ਜਿਹੜੇ ਅਕਸਰ ਔਰਤਾਂ ਨੂੰ ਸ਼ੌਕ ਆ ਮਰਦਾਂ ਨੂੰ ਘੱਟ, ਮੈਨੂੰ ਸ਼ੌਕ ਹੈ। ਲੇਕਿਨ ਫਿਰ ਵੀ ਜਿਹੜਾ ਵੀ ਆਉਂਦਾ ਵਾ ਪੈਸੇ, ਮੈਂ ਕਿਹਾ ਪੁੱਤਰ ਪੈਸੇ ਕਾਹਦੇ ਲੈਣੇ, ਤੁਸੀਂ ਜਾਓ ਇਹਨੂੰ ਪਾਲੋ, ਮੈਨੂੰ ਖੁਸ਼ੀ ਹੈ ਤੁਸੀਂ ਇਹਨੂੰ ਪਾਲੋ। ਬਹੁਤ ਵਾਹ ਬਹੁਤ ਤੇ ਅੱਲਾ ਨੇ ਕਰਮ ਕੀਤਾ ਵਾ ਕਿ ਬਸ ਇਹ ਸਭ। ਔਰ ਉਹਨਾਂ ਨੂੰ ਬੱਚਿਆਂ ਪਾਲ ਕੇ 25 ਇੱਕ ਤੋਂ 25 ਐਵੇਂ ਹੀ ਹੋਏ। ਉਹਨਾਂ ਦੇ ਸਾਲ ਮਿਹਨਤ ਕੀਤੀ, ਉਹਨਾਂ ਦੀ ਕੋਟੀ ਚੌਕੀ ਕੀਤੀ ਤੇ ਫਿਰ ਜਾ ਕੇ ਜਵਾਨ ਤੇ ਇਹ ਤੁਸੀਂ ਇਸ ਬੱਚਿਆਂ ਤਰ੍ਹਾਂ ਹੀ ਪਾਲਣਾ ਪੈਂਦਾ ਹੈ। ਬੱਚਿਆਂ ਵਾਂਗੂ ਤੁਹਾਨੂੰ ਪਤਾ ਹੀ, ਤੁਸੀਂ ਅਗਰ ਪੌਦੇ ਰੱਖੇ ਆ ਤਾਂ ਬਿਲਕੁਲ ਤੇ ਲੋਕਾਂ ਦੇ ਇਸ ਗਰਮੀ ਚ ਸੜ ਗਏ ਆ। ਤੇ ਜਿੱਦਾਂ ਕਰੋਨਾ ਚ ਬੰਦੇ ਮਰ ਗਏ ਸੀ ਤੇ ਬੰਦੇ ਇੱਕ ਤੇ ਵੱਧ ਗਏ ਸੀ, ਤੇ ਮੇਰੇ ਪੌਦੇ ਵੱਧ ਗਏ। ਵਾਹ ਸ਼ਾਇਰੀ ਸੁਣਾਓ ਜੀ। तो जी क्या बात है। साहु साहब और एक रौनकी जी ने, मोहब्बत वाले जी ने, और ਜਿਹੜਾ ਸਾਰਾ ਕੁਝ ਕਰ ਰਹੇ ਨੇ ਇਹਨਾਂ ਦਾ ਇਸ਼ਕ ਹੈ। ਪੌਦੇ ਪਾਲਣਾ ਤੇ ਵੈਸੇ ਵੀ ਇਬਾਦਤ ਆ। ਪੌਦਾ ਆਕਸੀਜਨ ਦਿੰਦਾ ਜੀ ਬੰਦੇ ਨੂੰ। ਅੱਛਾ ਫਿਰ ਇਹ ਵੀ ਗੱਲ ਤਾਂ ਇਹ ਹੋਗੀ ਕਿ ਮੈਨੂੰ ਇੱਕ ਆਦਮੀ ਨੇ ਸਵਾਲ ਕੀਤਾ ਕਿ ਡਾਕਟਰ ਜੀ ਇਹ ਕਿੰਨੀ ਕੁ ਦੇਰ ਸ਼ੌਕ ਰਹੇਗਾ। ਅੱਛਾ ਵਾਹ ਮੈਂ ਕਿਹਾ ਪੁੱਤਰ ਸ਼ੌਕ ਉਹ ਮੁੱਕਦੇ ਹੁੰਦੇ ਜਿਹੜੇ ਸਿਰ ਤੇ ਸਵਾਰ ਕੀਤੇ ਜਾਣ। ਮੈਂ ਤੇ ਸ਼ੌਕ ਦੇ ਉੱਤੇ ਸਵਾਰ। ਵਾਹ 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 ਇਹ ਕਿੱਦਾਂ ਮੁੱਕਣਾ? ਵਾਹ ਵਾਹ ਵਾਹ। ਮੈਂ ਪਾਲੇ ਹੋਏ ਸ਼ੌਕ ਆ, ਮੇਰੀ ਜ਼ਿੰਦਗੀ ਦੇ ਨਾਲ ਆ। ਜਿੱਦਣ ਮੇਰੀ ਜ਼ਿੰਦਗੀ ਮੁੱਕੀ ਉਦੋਂ ਹੀ ਇਹ ਮੁੱਕ ਜਾਣਾ। ਕਹਿੰਦਾ ਬਾਕੀ ਕੀ ਬਣੇਗਾ? ਮੈਂ ਕਿਹਾ ਜਦੋਂ ਮਰ ਗਿਆ ਤੇ ਜੋ ਮਰਜ਼ੀ ਹੋ ਜਾਏ ਤਾਂ ਰੌਲਾ ਹੀ ਨਹੀਂ ਪਿਆ। ਸਹੀ ਬਾਤ। ਜੋ ਮਰਜ਼ੀ ਹੋ ਜਾਏ ਮੈਨੂੰ ਨਹੀਂ, ਮੈਂ ਮੇਰੀ ਜ਼ਿੰਦਗੀ ਆ, ਮੈਂ ਇਹਨਾਂ ਨੂੰ ਬੱਚਿਆਂ ਨੂੰ तो जिससे शेर सुनो सर। वाह वाह मिठा शतूत हो गई। मिठा शतूत हो। वाह वाह ये भी उतरी गल गई है। वाह वाह मिठा शतूत हो गए मेरे मौला हर एक नू अकल दे। मेरे मौला हर एक नू अकल देनी। कोई बंदा ना उठो। वाह 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 क्या बात है। वाह 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 वाह
ਜਿੱਥਾ ਸ਼ਤੂਤ ਹੋਵੇ ਉਹਦਾ ਹਰ ਇੱਕ ਨੂੰ ਅਕਲ ਦੇ ਨਹੀਂ ਕੋਈ ਬੰਦਾ ਨਾ ਊਤ ਹੋ ਉਹ ਤਾਂ ਹੋਵੇ ਜਿਹਨੂੰ ਛੱਡੀਏ ਮੱਝ ਥੱਲੇ ਤੋਂ ਜਾਵੇ ਕੱਟੇ ਥੱਲੇ ਵਾਹ 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 ਜਿਹਨੂੰ ਛੱਡੀਏ ਮੱਝ ਥੱਲੇ ਤੇ ਉਹ ਜਾਵੇ ਕੱਟੇ ਥੱਲੇ ਜਿੰਨਾ ਮਰਜ਼ੀ ਰੋਕੀਏ ਉਹ ਭੱਜ ਕੇ ਜਾਵੇ ਕਸਾਈ ਦੇ ਕੱਟੇ ਥੱਲੇ ਵਾਹ ਵਾਹ ਲੋ ਸੌਸਲ ਤੁਹਾਡੇ ਅੰਦਾਜ਼ ਚ ਅਸੀਂ ਵੀ ਇੱਕ ਮਾਝੇ ਨੂੰ ਸੁਣਾਉਂਦੇ ਜੀ ਸੁਣਾ ਵੀ ਕੋਈ ਸਿੱਧੀ ਰਾਹ ਹੋਵੇ ਜੀ ਕੋਈ ਸਿੱਧੀ ਰਾਹ ਹੋਵੇ ਤੇ ਸੌ ਸਾਲ ਨੂੰ ਦਾਨ ਦੇਵੇ ਭਾਵੇਂ ਤਾਰਾ ਸਰਾ ਹੋਵੇ ਥੈਂਕ ਯੂ ਜਿੰਦਾਬਾਦ ਬਿਸਮਿਲ੍ਲਾਹ ਕੇ ਜਗੜਾ ਇਹ ਪੂਰੀ ਸੌ ਸਾਲ ਦੇ ਅੰਦਾਜ਼ ਹੀ ਮੈਂ ਵੀ ਲਿਖ ਦਿੱਤੇ ਹੋਣੇ ਤਾਰਾ ਜੀ ਤੁਹਾਡੇ ਲਈ ਸ਼ੇਰ ਹੋ ਗਿਆ ਜੀ ਅੱਛਾ ਜੀ ਅਗਲਾ ਸੁਣੋ ਸਰ ਸ਼ਰਮ ਵਾਲੀ ਗੱਲ ਏ ਵਾਹ ਇਹ ਹਕੀਕਤ ਗੱਲ ਹਾਂਜੀ ਸ਼ਰਮ ਵਾਲੀ ਗੱਲ ਏ ਕਈ ਲੋਕਾਂ ਨੇ ਜਾਣ ਕੇ ਗੁੰਮ ਕਰ ਦਿੱਤਾ ਸਬਰ ਵਾਲਾ ਫਲ ਵਾਹ 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 ਇਹ ਹਕੀਕਤ ਵਿੱਚ ਸ਼ਰਮ ਵਾਲੀ ਗੱਲ ਏ ਕਈ ਲੋਕਾਂ ਨੇ ਜਾਣ ਕੇ ਗੁੰਮ ਕਰ ਦਿੱਤਾ ਸਬਰ ਵਾਲਾ ਫਲ ਏ ਵਾਹ ਸੱਜਣੋ ਹੁਣ ਇਹਦਾ ਕੀ ਹਾਲ ਕੀ ਬਾਤ ਵਾਹ ਵਾਹ ਦੱਸੋ ਸੱਜਣੋ ਹੁਣ ਇਹਦਾ ਕੀ ਹਾਲ ਵਾਹ ਵਾਹ ਲੋ ਜੀ ਅਸੀਂ ਸੌ ਸਾਹਿਬ ਨਾਲ ਗੱਲ ਜਾਰੀ ਹੈ ਸਿਲਸਿਲਾ ਇਸ ਤੋਂ ਅਗਲੇ ਵਕਫੇ ਦੇ ਵਿੱਚ ਇਹਨਾਂ ਦਾ ਜਿਹੜਾ ਕੰਮ ਹੈ ਉਸ ਤੇ ਡਿਟੇਲ ਨਾਲ ਗੱਲ ਹੋਏਗੀ ਇੱਕ ਲੈਣੇ ਇੱਕ ਥੋੜੀ ਜਿਹੀ ਬ੍ਰੇਕ ਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਲੋ ਜੀ ਮੋੜਵੀਂ ਘੜੀ ਨਾਲ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਔਰ ਅਸੀਂ ਹੁਣ ਜਿਹੜਾ ਕਲਚਰ ਦੇ ਹਵਾਲੇ ਨਾਲ ਸਾਊ ਸਾਹਿਬ ਨੇ ਕੰਮ ਕੀਤਾ ਹੈ ਉਹਦੀ ਅਸੀਂ ਡਿਟੇਲ ਲੈ ਜਾਣਦੇ ਹਾਂ ਔਰ ਤਫਸੀਲ ਨਾਲ ਇਹਨਾਂ ਨਾਲ ਗੱਲ ਕਰਦੇ ਜੀ ਸਰ ਬਿਸਮਿਲ੍ਲਾ ਬਿਸਮਿਲ੍ਲਾਹ ਰਹਿਮਾਨ ਰਹੀਮ ਮੈਂ ਹੁਣ ਜਰਾ ਤੁਹਾਨੂੰ ਅੱਲਾਹ ਦੇ ਨਾਮ ਤੋਂ ਸ਼ੁਰੂ ਕਰਨਾ ਬਿਸਮਿਲ੍ਲਾ ਮਾਸ਼ਾਅੱਲਾ ਇਹ ਦੇਖੋ ਜੀ ਅੱਲਾਹ ਪਾਕ ਦਾ ਨਾਮ ਲਿਖਿਆ ਜੀ ਜੀ ਇਹ ਲੱਕੜੀ ਕੱਟ ਕੇ ਸਰ ਅਸਲ ਮੈਂ ਬਹੁਤ ਕੁਝ ਕੀਤਾ ਵਾ ਲੇਕਿਨ ਉਹ ਚੰਦ ਚੀਜ਼ਾਂ ਦਿਖਾਉਣ ਲੱਗਾ ਜਿਨ੍ਹਾਂ ਦੇ ਵਿੱਚ ਮੁਨਫਰਦ ਕੰਮ ਕੀਤਾ ਜੀ ਜੀ ਜਿਹੜਾ ਤੁਹਾਡੀ ਤਖਲੀਕ ਹੈ ਹਾਂਜੀ ਤਖਲੀਕ ਆ ਮਸਲਨ ਹੈ ਦੇਖੋ ਕੱਲੇ ਕੱਲੇ ਲਫ਼ਜ਼ ਕੱਟੇ ਆ ਅਲੀਫ ਲਾਮ ਲਾਮ ਹੈ ਦਾ ਅੱਲਾਹ ਬਹੁਤ ਅੱਛਾ ਲੱਕੜੀ ਨਾ ਕਟਿਆ ਛਪਕੇ ਨਾ ਕਟਿਆ ਔਰ ਬੜਾ ਹੀ 2 ਦਫਾ ਮੇਰਾ ਹੱਥ ਕਟਿਆ ਗਿਆ ਇਹ ਲਵਾਰਾ ਤਰਖਾਣਾ ਜੱਟਾਂ ਦੇ ਪੁੱਤਰਾਂ ਦਾ ਕੰਮ ਨਹੀਂ ਲੇਕਿਨ ਕਰਕੇ ਦਿਖਾਤਾ ਹੈ ਲੇਕਿਨ ਜਜ਼ਬਾ ਵਾ ਲੋਕਾਂ ਨੂੰ ਦੱਸਣਾ ਵੀ ਕੁਝ ਕਰਕੇ ਦਿਖਾਤਾ ਹੈ ਹਾਂਜੀ ਅੱਲਾਹ ਦਾ ਨਾਮ ਲਿਖਿਆ ਅਗਰ ਉਸ ਤੇ ਉਹਦੇ ਤੇ ਜਿਹੜੀ ਗੱਲ ਕੀਤੀ ਹੈ ਕਿ ਇਹ ਜਣਗਾਂ ਦੀ ਦੇਖੋ ਕੰਬੀਨੇਸ਼ਨ ਦੇਖੋ ਖੁਦਾ ਦੀ ਕਰੀਬ ਤੋਂ ਦਿਖਾਓ ਤੁਸੀਂ ਇੱਥੇ ਟੀਵੀ ਵਾਲੇ ਆਏ ਜੋ ਕਰੀਬ ਗਏ ਤੇ ਕਹਿੰਦੇ ਸੋਲ ਸਾਹਿਬ ਮਜ਼ੀਦ ਅੱਗੇ ਥੱਲੇ ਨਾ ਸਾਨੂੰ ਕੁਝ ਜਾਣਾ ਪਊਗਾ ਵੀ ਇਹਦੇ ਵਿੱਚ ਹੋਰ ਅੱਗੇ ਕੀ ਆ ਮਤਲਬ ਇਹਦੇ ਵਿੱਚ ਕੁਝ ਹੋਰ ਲਿਖਿਆ ਤਾਂ ਨਹੀਂ ਉਹਦਾ ਕੀ ਇੰਨੀ ਬਰੀਕੀ ਔਰ ਇੰਨੀ ਖੂਬਸੂਰਤੀ ਇਹ 7 ਕਲਰਾਂ ਨੂੰ ਮਿਕਸ ਕਰਕੇ ਇਹ ਕੱਢਿਆ ਮਾਸ਼ਾਅੱਲਾ ਮਾਸ਼ਾਅੱਲਾ ਕੀ ਬਾਤ ਹੈ ਰੱਬ ਤੁਹਾਨੂੰ ਸਲਾਮਤ ਰੱਖੇ ਤੇ ਥੱਲੇ ਸੌ ਲਿਖਿਆ ਜੀ ਮੋਤੀਆਂ ਦੇ ਨਾਲ ਆਪਣਾ ਜਿਹੜਾ ਨਾਮ ਸੀ ਹਾਂਜੀ ਲਓ ਜੀ ਮਾਸ਼ਾਅੱਲਾ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਪਾਕ ਦਾ ਨਾਮ ਇਹ ਵੀ ਇੱਕ ਇਸ਼ਕ ਵਾਲੀ ਗੱਲ ਹੈ ਇਹਦੇ ਵਿੱਚ ਵੀ ਇੱਕ ਬਹੁਤ ਬੜੀ ਗੱਲ ਆ ਜੀ ਜੀ ਜਿਹੜੀ ਮੈਂ ਦਿਖਾਉਣਾ ਚਾਹੁੰਦਾ ਇਹ ਦੱਸੋ ਕਦ ਮੈਂ ਲਿਖਿਆ ਇਹਨਾਂ ਨੇ ਤੋੜਨਾ ਤੇ ਅੱਜ ਨਹੀਂ ਮੈਂ ਦੇਖ ਰਿਹਾ ਤੁਸੀਂ ਦੱਸੋ ਜ਼ਰਾ ਨਹੀਂ ਲੱਗਾ ਨਹੀਂ ਲੱਗਿਆ ਪਤਾ ਇਹੀ ਫਨਕਾਰੀ ਆ ਇਸ ਨੂੰ ਮੰਨੋ ਕਿ ਇਹ ਫਨਕਾਰੀ ਆ ਫਨਕਾਰੀ ਹੈ ਜਨਾਬ ਬੰਦੇ ਪਏ ਆ ਉਹ ਫਨਕਾਰ ਮੰਨ ਕੇ ਹੀ ਆਏ ਇੱਥੇ ਅੱਛਾ ਇਹ ਫਨਕਾਰੀ ਸਾਡੇ ਆ ਜੀ, ਜੀ। ਕਿ ਮੈਂ ਆਡਿਟ ਕਰਦਾ ਸੀਗਾ ਸਰਬੋਦੇ ਮੈਂ ਆਡਿਟ ਕਰਨ ਗਿਆ ਫਜਰ ਦੀ ਨਮਾਜ਼ ਪੜ੍ਹਨ ਗਿਆ ਮਸਜਿਦ ਦੇ ਵਿੱਚ ਹਨੇਰੀ ਆਈ ਹੋਈ ਸੀ ਤੇ ਇਹ ਦਾਣੇ ਕਿਰੇ ਹੋਏ ਅੱਛਾ ਕਾਦੇ ਮੁੜੀ ਹੀ ਤੇ ਤੁਹਾਨੂੰ ਦੱਸਣ ਲੱਗਾ ਵੀ ਇਹ ਕਾਦੇ ਅੱਛਾ ਉਹ ਜਿਹੜਾ ਦਰਖਤ ਨਹੀਂ ਹੁੰਦਾ ਸਫੇਦੇ ਦਾ ਉਹਦੇ ਨਾਲ ਛੋਟੇ ਉਹਦੇ ਨਾਲ ਨਿੱਕੇ ਨਿੱਕੇ ਦਾਣੇ ਲੱਗੇ ਹੋਏ ਇਹ ਸਾਫ਼ ਭਰੀ ਪਈ ਸੀ ਆਹ ਉਹਨਾਂ ਦਾਣਿਆਂ ਨਾਲ ਅਕਬਰ ਅੱਲਾਹੁ ਅਕਬਰ ਮੈਂ ਗਿਆ ਤੇ ਮੌਲਵੀ ਕਿਆ ਬਾਤ ਹੈ, ਵਾਹ। ਸਾਹਿਬ ਮੌਲਵੀ ਸਾਹਿਬ ਸਬਜ਼ੀ ਸਫਾਈ ਕਰਕੇ ਉਹਨੂੰ ਬਾਹਰ ਸਿੱਟਣ ਲੱਗੇ ਸੀ ਤੇ ਮੈਂ ਕਿਹਾ ਮੌਲਵੀ ਸਾਹਿਬ ਬਾਹਰ ਨਹੀਂ ਸਿੱਟਣੀ ਕਹਿੰਦਾ ਕੀ ਹੋਇਆ ਮੈਂ ਕਿਹਾ ਇੱਥੇ ਕੋਈ ਛਾਪਰ ਹੈ ਨਹੀਂ ਕਿਹਾ ਮੇਰੇ ਕੋਲ ਹੈ ਨਹੀਂ ਮੈਂ ਕਿਹਾ 1 ਮਿੰਟ ਠਹਿਰੋ ਮੈਂ ਬਾਹਰੋਂ ਭੱਜਣ ਵਾਸਤੇ ਕਿਤੋਂ ਛਾਪਰ ਅੱਗੇ ਫਜਰ ਦੇ ਟਾਈਮ ਤੇ ਉੱਥੇ ਦੁਕਾਨਾਂ ਤੇ ਸੀ ਫਿਰ ਟੁੱਟਾ ਭੱਜਣ ਲਿਆਂਦਾ ਮੈਂ ਕਿਹਾ ਛਪਾ ਦੇ ਮੈਂ ਉਹਨੂੰ ਪਾ ਕੇ ਤੇ ਪਾਸੇ ਤੇ ਰੱਖਿਆ ਜਦੋਂ ਕੀਤਾ ਨਮਾਜ਼ ਪੜ੍ਹੀ ਮੈਂ ਆ ਕੇ ਘਰ 3 ਦਿਨ ਦਾ ਮੇਰਾ ਆਰਡਰ ਸੀ ਆਰਡਰ ਕਰਕੇ ਮੈਂ ਘਰ ਆਇਆ ਇਹ ਰੱਖ ਲਿਆ ਮੈਂ ਸੋਚਿਆ ਹੁਣ ਇਹਦਾ ਬਣਾਉਣਾ ਕੀ ਹੈ ਵਾਹ 1 ਮਹੀਨਾ ਪਿਆ ਰਿਹਾ ਇਹ ਸੋਚ ਨਾ ਬਣੇ ਵੀ ਇਹਦਾ ਬਣਾਉਣਾ ਕੀ ਹੈ ਵਾਹ ਵਾਹ ਅੱਲਾਹ ਪਾਕ ਦੀ ਤਰਫੋਂ ਆਮਦ ਹੋਈ ਤੇ ਅੱਲਾਹ ਪਾਕ ਨੇ ਮਾਸ਼ਾਅੱਲਾ ਮਾਸ਼ਾਅੱਲਾ ਛੋਟੇ ਛੋਟੇ ਮੋਤੀ ਜਿਹੜੇ ਹਾਂ, ਉਹ ਜ਼ਮੀਨ ਤੇ ਗਿਰੇ ਸੀ ਔਰ ਉਹਨਾਂ ਨੂੰ ਕਿੱਡੀ ਵੱਡੀ ਨਿਸਬਤ ਮਿਲੀ ਕਿੱਡੀ ਵੱਡੀ ਨਿਸਬਤ ਮਿਲੀ ਸੁਭਾਨ ਅੱਲਾਹ ਇਹ ਪਗੜੀ ਬਣਾਈ 14 ਅਗਸਤ ਦੇ ਹਵਾਲੇ ਨਾਲ ਜੀ ਜੀ ਇਹ ਦੇਖੋ ਮਾਸ਼ਾਅੱਲਾ ਕਿੰਨੀ ਖੂਬਸੂਰਤ ਮਿਹਨਤ ਕੀਤੀ ਇਹਨੇ ਇਸੇ ਦੇ ਉੱਤੇ ਦੇਖੋ ਮੈਂ
ਇਹ ਲੇਡੀ ਪਰਸ ਤਿਆਰ ਕੀਤਾ ਸਿਰਫ ਦੱਸਣਾ ਲੋਕਾਂ ਨੂੰ ਵੀ ਇੱਕ ਸ਼ੈ ਤੇ ਨਹੀਂ ਬੈਠੇ ਰਹਿਣਾ ਹਾਂਜੀ ਕੋਈ ਨਵੀਂ ਤੋਂ ਨਵੀਂ ਤਕਨੀਕ ਕਰਨੀ ਆ ਬੀਬੀਆਂ ਨੂੰ ਵੀ ਖੁਸ਼ ਕਰ ਬੀਬੀਆਂ ਨੂੰ ਵੀ ਖੁਸ਼ ਕਰਨਾ ਹੈ ਮਾਸ਼ਾਅੱਲਾ ਇਹ ਦੇਖੋ ਜੀ ਵਾਹ ਜੀ ਵਾਹ ਇਹ ਡਰਾਈ ਫਰੂਟ ਵਾਲੀ ਟੋਕਰੀ ਤਿਆਰ ਕੀਤੀ ਹੈ ਲੋਕਾਂ ਨੂੰ ਉਹ ਗੱਲ ਉੱਥੇ ਹੀ ਆਉਂਦੀ ਹੈ ਹਕੀਕਤਾਂ ਮੈਂ ਕੀ ਬਾਰ-ਬਾਰ ਦੱਸੀ ਜਾਵਾਂ ਕਿ ਕੁਝ ਕਰਕੇ ਦਿਖਾਉਣਾ ਫਕੀਰ ਦੇ ਫਕੀਰ ਨਹੀਂ ਬਣਨਾ ਕਿਆ ਹਮੀਦ ਦੀ ਪੱਖੀ ਦੀ ਵਾਹ ਕਿੱਥੇ ਮਿਲ ਗਈ ਮੈਂ ਆਪ ਬਣਾਈ ਆ ਲੋਕ ਇਹੀ ਕਹਿੰਦੇ ਅਕਸਰ ਇਹੀ ਵਿਚਾਰੇ ਕਹਿੰਦੇ ਲੋਕ ਵੀ ਤੁਹਾਨੂੰ ਕਿੱਥੋਂ ਮਿਲ ਗਈ ਮੈਂ ਵੀ ਕਹਿੰਦਾ ਵੀ ਜਦੋਂ ਤੁਸੀਂ ਤਖਤ ਹਜ਼ਾਰੇ ਟੁਰੇ ਸੀ ਨੇ ਉਹਦੇ ਬਣਾ ਲਈ ਸੀ ਵਾਹ ਵਾਹ ਆਪਦੀ ਪੱਗੀ ਸਰ ਅੱਛਾ ਮਾਸ਼ਾਅੱਲਾ ਇਹਨੂੰ ਇੱਕ ਤੇ ਪੱਗ ਆਪਣੇ ਸਿਰ ਤੇ ਸੀ ਨਾ ਹਾਂ ਮੈਂ ਕਈ ਇਹਨੂੰ ਰੰਗ ਦਿੱਤੇ ਆ ਅੱਛਾ ਇੱਕ ਇਹ ਤਕਨੀਕ ਕੀਤੀ ਫਿਰ ਆਹ ਤਕਨੀਕ ਕੀਤੀ ਇਹਨੂੰ ਅਜੇ ਤਕਨੀਕ ਤੋਂ ਇਹ ਵੀ ਬਹੁਤ ਔਖਾ ਕੰਮ ਸੀਗਾ ਇੱਕ ਫਰੇਮ ਦੇ ਉੱਤੇ ਇਹ ਚੀਜ਼ ਤਕਲੀਕ ਕਰਨਾ ਵਾਹ ਬਹੁਤ ਖੂਬ ਲੇਕਿਨ ਲੇਟੈਸਟ ਮੇਰੇ ਹੁਣ ਐਵੇਂ ਜ਼ੇਰ ਚਾਹੀ ਕਿ ਇੱਕ ਨਵਾਂ ਕੰਮ ਕਰੀਏ ਬਹੁਤ ਅੱਛਾ ਇਹ ਉੱਚਾ ਸ਼ਿਮਲਾ ਜੱਟ ਦਾ ਜਿਹਨੂੰ ਸਭ ਕਹਿੰਦੇ ਆ ਕਿਆ ਬਾਤ ਇਹ ਉੱਚਾ ਸ਼ਿਮਲਾ ਜੱਟ ਜੱਟ ਦਾ। ਕਿਆ ਬਾਤ ਹਾਂ, ਇਹ ਦੇਖੋ 14 ਅਗਸਤ ਦੇ ਹਵਾਲੇ ਨਾਲ ਅੱਛਾ ਵਾਹ ਜੀ ਵਾਹ ਜੀ ਇਹ ਸੋਟੀ ਆ ਇਹ ਸੋਟੀ ਅਸਲ ਸਾਡਾ ਕਲਚਰ ਆ ਜਦੋਂ ਲਾੜਾ ਮਕਲਾਵਾ ਲੈਣ ਜਾਂਦਾ ਸੀ ਤਾਂ ਉਹਦੇ ਹੱਥ 'ਚ ਹੁੰਦੀ ਸੀ ਸੱਜੀ ਇਹੀ ਸੋਟੀ ਪਤਾ ਹੈ ਕਿ ਨਹੀਂ ਇਸ ਗੱਲ ਹਾਂਜੀ, ਦਾ ਵਾਹ, ਵਾਹ। ਸਾਰੀਆਂ ਨੂੰ ਘੁਰਦਾ ਹੁੰਦਾ ਸੀ ਹਾਂਜੀ ਸਾਲੀਆਂ ਨੂੰ ਨਹੀਂ ਸੀ ਘੂਰਦਾ ਅਸਲ ਗੱਲ ਇਹ ਕਿ ਸਾਲੀਆਂ ਉਹਨਾਂ ਮਜ਼ਾਕ ਕਰਦੀਆਂ ਸੀ ਇੱਕ ਮੰਜਾ ਹੁੰਦਾ ਸੀ ਉੱਤੇ ਉਂਗਲੀਆਂ ਨਹੀਂ ਸੀ ਹੁੰਦਾ ਤੇ ਚਾਦਰ ਪਾ ਦੇਣੀ ਵੱਡੇ ਤੇ ਟਾਂ ਕੇ ਡਿੱਗੇਗਾ ਬੈਣ ਲੱਗੇ ਤੂੰ ਡਿੱਗੇਗਾ ਹਾਂ। ਤੋਂ ਲਾੜਾ ਇਸ ਤਰ੍ਹਾਂ ਰੱਖਦਾ ਸੀ ਕਿ ਪਹਿਲਾਂ ਸੋਟੀ ਮਾਰ ਕੇ ਦੇਖ ਲਓ ਵੀ ਉਂਗਲੀਆਂ ਹੈ ਕਿ ਨਹੀਂ ਉਂਗਲੀਆਂ ਅੱਛਾ ਇਹ ਇਸ ਤੋਂ ਫੇਰ ਅਸਲ ਕਰ ਲਿਆ ਇਹ ਸਾਡੀ ਪਹਿਚਾਨ ਹਾਕੀ ਗੋਜਰੇ ਦੀ ਅੱਛਾ ਮਾਸ਼ਾਅੱਲਾ ਇਹ ਦੇਖੋ ਹਾਕੀ ਬਣਾਈ ਪੁੱਤਰੋ